ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 8 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੀਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਨ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਲ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫੌਲਦਰ, ਸਰਬਜੀਤ ਸਿੰਘ ਰੈਂਟਨ ਗੈਸ ਐਂਡ ਫੂਡ ਐਲਕੋ ਨਵਾਡਾ, ਐਂਟੀਲੋ ਟਰੱਕ ਸਟਾਪ ਬਰਨਸ ਵਾਇਓਮਿੰਗ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਲੋਬ, ਕਰਨੈਲ ਸਿੰਘ ਰੰਧਾਵਾ ਟਰਲਕ। ਸਭ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪਿਛਲੇ ਵੀਕਐਂਡ ਦੇ ਦੌਰਾਨ ਅਮਰੀਕਾ ਦੇ ਵਿੱਚ ਦੋ ਬਹੁਤ ਹੀ ਦਰਦਨਾਕ ਘਟਨਾਵਾਂ ਵਾਪਰੀਆਂ ਹੈਗੀਆਂ। ਐਲਨ ਟੈਕਸਸ ਦੇ ਵਿੱਚ ਇੱਕ ਸਿਰੇ ਫਿਰ ਨੇ ਜੋ ਮਾਸ ਸ਼ੂਟਿੰਗ ਕੀਤੀ, ਜਿਹਦੇ ਨਾਲ 8 ਜਣਿਆਂ ਦੀ ਮੌਤ ਹੋ ਗਈ ਤੇ 6 ਜਣੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਹੈਗੇ, ਜਿਨ੍ਹਾਂ ਦੇ ਵਿੱਚੋਂ 3 ਬਹੁਤ ਸੀਰੀਅਸ ਦੱਸੇ ਜਾਂਦੇ ਹੈਗੇ ਆ। ਗਾਰਸੀਆ ਨਾਮ ਦੇ ਇਸ ਬੰਦੇ ਨੇ ਟੈਕਟੀਕਲ ਵੈਸਟ ਪਾਈ ਹੋਈ ਸੀ, ਰਾਈਫਲ ਸੀ ਉਹਦੇ ਕੋਲ, AR-16 ਹੈਂਡਗਨ ਸੀ। ਇਹ ਜੋ ਸੀਨੀਅਰ ਆਫੀਸ਼ੀਅਲਸ ਦੱਸ ਰਹੇ ਹੈਗੇ ਆ। ਜਿਸ ਟਾਈਮ ਦੇ ਉੱਤੇ ਉਹ ਮਾਲ ਦੇ ਵਿੱਚ ਗਿਆ ਤੇ ਉਸਨੇ ਮਾਲ ਤੋਂ ਬਾਹਰੋਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਦੇ ਨਾਲ 8 ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤੇ ਲੱਕਲੀ ਉੱਥੇ ਇੱਕ ਪੁਲਿਸ ਆਫੀਸਰ ਸੀ ਜਿਸ ਨੇ ਇਸ ਦੇ ਗੋਲੀਆਂ ਮਾਰੀਆਂ ਤੇ ਮਰ ਗਿਆ। ਮੌਰੀਸ਼ੀਓਸ ਗਾਰਸੀਆ ਸ਼ਨੀਚਰਵਾਰ ਨੂੰ ਇਹ ਉਸਨੇ ਜਿਹੜੀ ਆ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਗਨਮੈਨ ਡੈਲਸ ਦੇ ਵਿੱਚ ਰਹਿੰਦਾ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੇ ਮੁਤਾਬਕ, ਤੇ ਕਹਿੰਦੇ ਵੀ ਇਹ ਰਾਈਟ ਵਿੰਗ ਦਾ ਜੋ ਮਟੀਰੀਅਲ ਆ ਉਸ ਨੂੰ ਜ਼ਿਆਦਾ ਜਿਹੜਾ ਵਰਤਦਾ ਸੀ। ਸੋਸ਼ਲ ਮੀਡੀਆ ਦੇ ਉੱਤੇ ਵੀ ਨਿਊ ਨਾਜ਼ੀ ਗਰੁੱਪਸ ਦਾ ਈਵਨ ਜਿਹੜੀ ਉਸਨੇ ਵੈਸਟ ਪਾਈ ਹੋਈ ਸੀ ਚੈਸਟ ਦੇ ਉੱਤੇ RWDS ਉਹਦੇ ਤੇ ਲਿਖਿਆ ਹੋਇਆ ਸੀਗਾ। ਸੋ ਰਾਈਟ ਵਿੰਗ ਕਰਕੇ ਜੋ ਰਾਈਟ ਵਿੰਗ ਡੈਥ ਸਕੁਆਡ, ਇਹਦਾ ਮਤਲਬ ਇਹ ਬਣਦਾ ਹੈਗਾ ਆ। ਸੋ ਪ੍ਰੀਲਿਮਿਨਰੀ ਰਿਵਿਊ ਉਹਦਾ ਦੇਖਿਆ ਸਾਰਾ ਸੋਸ਼ਲ ਮੀਡੀਆ ਅਕਾਊਂਟ ਤੇ, ਕਹਿੰਦੇ ਵੀ ਉਹਦੀਆਂ 100 ਦੀਆਂ ਗਿਣਤੀਆਂ ਦੇ ਵਿੱਚ ਰੇਸ਼ਲੀ ਤੇ ਐਥਨਿਕਲੀ ਮੋਟੀਵੇਟਡ ਵਾਇਲੈਂਟ ਐਕਸਟ੍ਰੀਮਿਸਟ ਵਿਊਜ਼ ਹੁੰਦੇ ਸੀ, ਜਿਹਦੇ ਵਿੱਚ ਨਿਊ ਨਾਜ਼ੀ ਮਟੀਰੀਅਲ ਵੀ ਹੁੰਦਾ ਸੀ। ਹਾਲਾਂਕਿ ਇਹ ਖੁਦ ਸਪੈਨਿਸ਼ ਮੂਲ ਦਾ ਬੰਦਾ ਸੀਗਾ। ਟੈਕਸਸ ਦੇ ਰੇਂਜਰਸ ਵਰਕ ਕਰ ਰਹੇ ਆ FBI ਦੇ ਨਾਲ, ਬਿਊਰੋ ਆਫ ਅਲਕੋਹਲ, ਟਬਾਕੋ, ਫਾਇਰਆਰਮ ਦੇ ਨਾਲ, ਸਾਰਾ ਕੁਝ ਜਾਣਨ ਦੇ ਲਈ ਕਿ ਕਿਉਂ ਇਸਨੇ ਸਾਰਾ ਕੁਝ ਕੀਤਾ ਹੈਗਾ। ਬਹੁਤ ਸਾਰੇ ਨੇਬਰਸ ਜੋ ਉਹਦੇ ਲਾਗੇ ਰਹਿੰਦੇ ਸੀ ਉਹ ਕਹਿੰਦੇ ਵੀ ਬੜਾ ਚੁੱਪਚਾਪ ਰਹਿੰਦਾ ਸੀ, ਅਸੀਂ ਸੋਚਿਆ ਨਹੀਂ ਸੀ ਵੀ ਇਦਾਂ ਦਾ ਇਹ ਕੰਮ ਕਰੂਗਾ। ਸੋ 8 ਜਣਿਆਂ ਦੇ ਵਿੱਚ ਮਰਨ ਵਾਲਿਆਂ 'ਚ ਇੱਕ ਆਪਣੀ ਹੈਦਰਾਬਾਦ ਤੋਂ ਕੁੜੀ ਐਸ਼ਵਰਾ 30 ਕੋਂਡੇ ਰੌਡੀ, ਉਸ ਦੀ ਮੌਤ ਹੋ ਗਈ ਆ। ਬੜੀ ਯੰਗ ਲੜਕੀ, 27 ਸਾਲਾਂ ਦੀ, ਪ੍ਰੋਜੈਕਟ ਮੈਨੇਜਰ ਦੇ ਲਈ ਇਹ ਐਜ਼ ਏ ਪ੍ਰੋਜੈਕਟ ਮੈਨੇਜਰ ਕੰਮ ਕਰਦੀ ਸੀ ਡੈਲਸ ਏਰੀਏ ਦੇ ਵਿੱਚ।
ਤੇ ਐਲਨ ਜੋ ਆਊਟਲੈਟ ਮਾਲ ਆ ਉੱਥੇ ਇਹ ਕੁਛ ਸਮਾਨ ਖਰੀਦਣ ਗਈ ਹੋਈ ਸੀ ਜਿਸ ਟਾਈਮ ਦੇ ਉੱਤੇ ਗੋਲੀਆਂ ਚੱਲ ਗਈਆਂ ਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜੋ ਇਸ ਦਾ ਇੱਕ ਸਾਥੀ ਸੀ ਨਾਲ ਉਹ ਵੀ ਉਸ ਮੂਲ ਦਾ ਹੀ ਸੀਗਾ, ਉਹਦੇ ਜਿਹੜੀਆਂ ਗੋਲੀਆਂ ਲੱਗੀਆਂ ਲੱਕਲੀ ਉਹ ਸਰਵਾਈਵ ਕਰ ਗਿਆ ਆ। ਬੈਕਗਰਾਉਂਡ ਇਹਦੀ ਸਰੂਪ ਨਗਰ ਏਰੀਆ ਹੈਦਰਾਬਾਦ ਤੋਂ ਆ। ਐਸ਼ਵਰਿਆ ਪ੍ਰੋਜੈਕਟ ਮੈਨੇਜਰ ਦੇ ਲਈ ਪਰਫੈਕਟ ਜਨਰਲ ਕੰਟਰੈਕਟਰਸ ਐਲਐਲਸੀ ਕੰਪਨੀ ਉਹਦੇ ਲਈ ਕੰਮ ਕਰਦੀ ਸੀ। ਬੈਚਲਰਸ ਡਿਗਰੀ ਇਸਨੇ ਉਸਮਾਨੀਆ ਯੂਨੀਵਰਸਿਟੀ ਤੋਂ ਕੀਤੀ ਸੀ। ਮਾਸਟਰਸ ਕੰਸਟਰਕਸ਼ਨ ਮੈਨੇਜਮੈਂਟ ਦੀ ਮਿਸ਼ੀਗਨ ਈਸਟਰਨ ਮਿਸ਼ੀਗਨ ਯੂਨੀਵਰਸਿਟੀ ਤੋਂ ਕੀਤੀ ਸੀ ਤੇ ਇਹ ਸਾਰਾ ਕੁਝ ਐਲਨ ਜੋ ਏਰੀਆ ਆ ਆਊਟਲੈਟ ਆ ਇਹ ਡੈਲਸ ਤੋਂ ਲਗਭਗ 40 ਕਿਲੋਮੀਟਰ ਨਾਰਥ ਈਸਟ ਆਫ ਡੈਲਸ ਦੇ ਵਿੱਚ ਹੈਗਾ। ਬਹੁਤ ਮੰਦਭਾਗੀ ਘਟਨਾ ਜਿਹੜੀ ਹਰਜੋਤ ਸਿੰਘ ਜੀ ਇਹ ਵਾਪਰੀ ਨਿਆਣੇ। ਤਸਵੀਰਾਂ ਕੁਝ ਵੀਡੀਓਜ਼ ਵੀ ਜਿਹੜੀਆਂ ਉਸ ਦੀਆਂ ਸਾਹਮਣੇ ਆਈਆਂ ਵੀ ਜਿਹੜੀ AR-15 ਸਾਈਜ਼ ਰਾਈਫਲ ਦੇ ਨਾਲ ਜਿਹੜੀ ਇਹ ਕਤਲੋਗਾਰਤ ਹੋਈ। ਕਹਿ ਸਕਦੇ ਹਾਂ ਵੀ ਜਿਹੜੇ ਮਾਸ ਸ਼ੂਟਰਸ ਦੀ ਕਾਈਂਡ ਆਫ ਪਹਿਲੀ ਪਸੰਦ ਇਹ ਰਾਈਫਲ ਜਿਹੜੀ ਉਹ ਬਣ ਚੁੱਕੀ ਆ। ਇਹ ਅੱਜ ਦਾ ਨਹੀਂ ਕੱਦ ਜਿਹੜਾ ਇਹ ਸਾਰੀਆਂ ਚੀਜ਼ਾਂ ਆਪਾਂ ਦੇਖ ਰਹੇ ਹਾਂ। ਆਲਦੋ ਇਸ ਨੂੰ ਲੈ ਕੇ ਵੀ ਵਿਵਾਦ ਆ ਵੀ ਸਿਵਿਲੀਅਨਸ ਕੋ ਇਸ ਦੀ ਲੋੜ ਆ ਜਾਂ ਨਹੀਂ ਲੋੜ ਆ। ਇਹ ਹਰ ਇੱਕ ਦਾ ਆਪੋ ਆਪਣਾ ਉਸ ਦੇ ਉੱਤੇ ਨਿੱਜੀ ਰਾਏ ਆ। ਪਰ ਕੁਛ ਵੀਡੀਓਜ਼ ਜਿਹੜੀਆਂ ਆ ਕਈਆਂ ਨੇ ਪੇਸ਼ ਜਿਹੜੀਆਂ ਕੀਤੀਆਂ ਕਹਿੰਦੇ ਵੀ ਭਾਈ ਸ਼ਾਇਦ ਇਹਨਾਂ ਨੂੰ ਦੇਖ ਕੇ ਹੀ ਇਸ ਦੇ ਉੱਤੇ ਕੋਈ ਕਦਮ ਜਿਹੜਾ ਉਹ ਚੱਕਿਆ ਜਾਵੇ। ਪਰ ਹਾਲ ਦੀ ਘੜੀ ਜੋ ਆਪਾਂ ਦੇਖ ਰਹੇ ਹਾਂ ਲੱਗਦਾ ਨਹੀਂ ਆ ਵੀ ਇਸ ਦੇ ਉੱਤੇ ਕੁਛ ਜਿਹੜਾ ਹਰਜੋਤ ਸਿੰਘ ਜੀ ਹੋਣ ਵਾਲਾ ਆ। ਅਮਰੀਕਾ ਦੇ ਵਿੱਚ ਇਹ ਜਿਹੜੀ ਸਥਿਤੀ ਬਣਦੀ ਜਾ ਰਹੀ ਆ ਵੀ ਇਹ ਸਾਰਾ ਕੁਛ ਹੋ ਰਿਹਾ ਆ ਤੇ ਕਿਸੇ ਨੂੰ ਇੱਦਾਂ ਲੱਗਦਾ ਵੀ ਕੋਈ ਜਿਹੜਾ ਆ ਇੰਨਾ ਫਰਕ ਜਿਹੜਾ ਉਹ ਨਹੀਂ ਪੈ ਰਿਹਾ ਤੇ ਵਾਪਸ ਮੁੜ ਆਪਾਂ ਸਾਰੇ ਉਸੇ ਪਾਸੇ ਵੱਲ ਨੂੰ ਜਿਹੜਾ ਉਹ ਆ ਜਾਂਦੇ ਆ। ਨਮ ਹੋ ਚੁੱਕੇ ਆ ਇੱਦਾਂ ਲੱਗ ਰਿਹਾ ਆ। ਪਰ ਜੇ ਆਪਾਂ ਇਸ ਸੁਸਾਇਟੀ ਨੂੰ ਇਸੇ ਪਾਸੇ ਵੱਲ ਨੂੰ ਹੀ ਵੱਧਦਾ ਰਹਿਣ ਦਿੱਤਾ ਤਾਂ ਕੰਮ ਜਿਹੜਾ ਆ ਕਾਫੀ ਜ਼ਿਆਦਾ ਖਰਾਬ ਹੋ ਜਾਵੇਗਾ। ਇਸ ਦੀ ਰੋਕ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ। ਬੰਦਾ ਜਾਊਗਾ ਕਿੱਥੇ? ਕੋਈ ਬਾਹਰ ਮਾਲ 'ਚ ਜਾ ਰਿਹਾ ਆ, ਕੋਈ ਕਿਤੇ ਜਾ ਰਿਹਾ, ਕੋਈ ਸਟੋਰ 'ਤੇ ਆ, ਕੋਈ ਕਿਤੇ ਆ। ਸੋ ਹਰ ਇੱਕ ਪਾਸੇ ਇੱਦਾਂ ਦਾ ਜਿਹੜਾ ਆ ਉਹ ਸਥਿਤੀ ਬਣ ਚੁੱਕੀ ਆ। ਸੋ ਦੇਖਣਾ ਚਾਹੀਦਾ ਆ ਕੀ ਜਿਹੜਾ ਉਹ ਹੋ ਰਿਹਾ ਆ। ਜਿਹੜਾ ਅੱਗੇ ਫਰਿੰਜ ਐਲੀਮੈਂਟਸ ਜਿਨ੍ਹਾਂ ਨੂੰ ਆਖਿਆ ਜਾਂਦਾ ਸੀ ਉਹ ਮੇਨ ਸਟ੍ਰੀਮ ਬਣ ਚੁੱਕੇ ਆ। ਜਿਹੜੇ ਨੀਓ ਨਾਜ਼ੀਜ਼ ਦੀ ਪ੍ਰੋੜਤਾ ਕਰਨ ਵਾਲੇ ਜਿਹੜੇ ਕਹਿੰਦੇ ਵੀ ਇੱਕ ਹੀ ਨਸਲ ਵਾਲੇ ਜਿਹੜੇ ਉਹ ਚੰਗੇ ਆ ਉਹ ਕ੍ਰੈਕਸ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਆ ਤੇ ਬਾਹਰ ਆ ਕੇ ਜਿਹੜਾ ਇੱਦਾਂ ਦਾ ਹੜਕੰਪ ਮਚਾ ਰਹੇ ਆ। ਕਿਉਂਕਿ ਇਸੇ ਦੌਰਾਨ ਹੀ ਜਿਹੜਾ ਟੈਕਸਸ ਦੇ ਵਿੱਚ ਇੱਕ ਹੋਰ ਮਾੜੀ ਘਟਨਾ ਜਿਹੜੀ ਉਹ ਵਾਪਰੀ। ਇੱਕ ਗੱਡੀ ਚਾਲਕ ਨੇ ਟੈਕਸਸ ਦੇ ਬਾਹਰ ਮਾਈਗਰੈਂਟ ਸ਼ੈਲਟਰ ਦੇ ਬਾਹਰ ਫੇਟਲ ਕ੍ਰੈਸ਼ ਕਰ ਦਿੱਤਾ। ਉਸ ਦੇ ਉੱਤੇ 8 ਕਾਊਂਟ ਆਫ ਮੈਨ ਸਲੌਟਰ ਜਿਹੜੇ ਆ ਉਹ ਲਗਾਏ ਗਏ ਆ। ਜਾਰਜ ਐਲਵਰਸ 34 ਸਾਲਾਂ ਦਾ। ਇਸ ਦੇ ਉੱਤੇ ਵੀ ਕਈ ਕੁਛ ਇਹਦੇ ਪ੍ਰਾਇਰ ਚਾਰਜਿਸ ਸੀਗੇ ਅਸੌਲਟ ਦੇ। ਸ਼ਰਾਬ ਦੇ ਨਸ਼ੇ 'ਚ ਸੀਗਾ, ਨਸ਼ੇ ਦੇ ਵਿੱਚ ਸੀਗਾ ਜਦੋਂ ਇਹਨੇ ਗੱਡੀ ਜਿਹੜੀ ਆ ਲੋਕਾਂ ਦੇ ਉੱਤੇ ਚਾੜੀ। ਰੈੱਡ ਲਾਈਟ ਉਹ ਰੈਨ ਕੀਤੀ, ਗੱਡੀ ਜਿਹੜੀ ਇਸ ਦੀ ਆਊਟ ਆਫ ਕੰਟਰੋਲ ਹੋ ਗਈ ਤੇ ਕੁੱਲ 18 ਬੰਦਿਆਂ ਦੇ ਉੱਤੇ ਇਸ ਦੀ ਜਿਹੜੀ ਗੱਡੀ ਆ ਉਹ ਵੱਜੀ। ਬਾਅਦ 'ਚ ਉਹ ਉੱਥੋਂ ਦੌੜ ਗਿਆ। ਫਿਰ ਲੋਕਾਂ ਨੇ ਹੀ ਜਿਹੜਾ ਉਸ ਨੂੰ ਫੜ ਲਿਆ। 10 ਕਾਊਂਟ ਆਫ ਐਗਰੀਵੇਟਿਡ ਅਸੌਲਟ, ਮੈਨ ਸਲੌਟਰ ਦੇ ਜਿਹੜੇ ਚਾਰਜਿਸ ਆ, ਅਸੌਲਟ ਵਿਦ ਡੈਡਲੀ ਵੈਪਨ ਜਿਹੜਾ ਉਹ ਕੀਤਾ। $3.6 ਮਿਲੀਅਨ ਦੇ ਉੱਤੇ ਜਿਹੜਾ ਉਸ ਦਾ ਬੌਂਡ ਸੈੱਟ ਕੀਤਾ ਗਿਆ ਆ। ਮਰਨ ਵਾਲਿਆਂ ਦੇ ਵਿੱਚ ਕਹਿੰਦੇ ਵੀ ਕਈ ਇਮੀਗ੍ਰੈਂਟ ਜਿਹੜੇ ਸੀਗੇ। ਜਦੋਂ ਇਹ ਲੈਂਡ ਰੋਵਰ ਇੱਕ ਬੱਸ ਸਟਾਪ ਦੇ ਬਾਹਰ ਜਿਹੜਾ ਇੱਕ ਗਰੁੱਪ ਵੇਟ ਕਰ ਰਿਹਾ ਸੀ ਉਸ ਉੱਤੇ ਜਿਹੜੀ ਉਹ ਜਾ ਵੱਜੀ ਹੈ। ਸੋ ਇਹ ਮੰਦਭਾਗੀ ਘਟਨਾ ਉੱਥੇ ਵਾਪਰੀ ਹੈ। 2 ਘਟਨਾਵਾਂ ਟੈਕਸਸ ਦੇ ਵਿੱਚ ਕੱਲ੍ਹ ਜਿਹੜੀਆਂ ਵਾਪਰੀਆਂ ਜਿਹੜੀਆਂ ਦਿਲ ਕੰਬਾਊਂਡ ਸੀਗੀਆਂ। ਗੱਡੀ ਇੱਕ ਜਿਹੜੀ ਉਹ ਜਾ ਵੱਜੀ ਬਾਈਸਟੈਂਡਰਸ ਦੇ ਉੱਤੇ, ਮਾਈਗਰੈਂਟ ਸ਼ੈਲਟਰ ਦੇ ਉੱਤੇ, ਕਿਉਂਕਿ ਪਹਿਲਾਂ ਤਾਂ ਇੱਦਾਂ ਲੱਗਾ ਵੀ ਕਿਸੇ ਨੇ ਜਾਣ ਕੇ ਹੀ ਸ਼ਾਇਦ ਮਾਰਤੀ ਹੋਵੇ ਪਰ ਕਹਿੰਦੇ ਵੀ ਉਹ ਜਿਹੜਾ ਨਸ਼ੇ ਦੇ ਵਿੱਚ ਸੀਗਾ। ਤੇ ਇੱਕ ਜਿਹੜਾ ਮੌਰੀਸੀਓ ਗਾਰਸੀਆ ਦਾ ਤੁਸੀਂ ਦੱਸ ਹੀ ਦਿੱਤਾ ਆ ਵੀ ਉਸਨੇ ਕਿਸ ਪੱਧਰ ਦਾ ਜਿਹੜਾ ਆ ਘਿਨਾਉਣਾ ਕੰਮ ਆ ਉਹ ਕੀਤਾ ਆ। ਇੱਦਾਂ ਦੇ ਲੋਕ ਥਾਂ ਦੇ ਉੱਤੇ ਜਾ ਕੇ ਲੋਕਾਂ ਨੂੰ ਪਬਲਿਕ ਸੈਟਿੰਗਸ 'ਚ ਇੱਕ ਹਿਸਾਬ ਦੇ ਨਾਲ ਬਾਹਰ ਕੱਢਣ ਵਾਲੀ ਜਿਹੜੀ ਗੱਲ ਆ ਉਹ ਬਣੀ ਪਈ ਆ। ਲੋਕਾਂ ਦੇ ਮਨਾਂ ਦੇ ਵਿੱਚ ਡਰ ਭੈ ਜਿਹੜਾ ਆ ਉਹ ਬਣਦਾ ਜਾ ਰਿਹਾ ਹੈ। ਅਮਰੀਕਾ ਦੇ ਵਿੱਚ ਹੁਣ ਤੱਕ 199 ਮਾਸ ਸ਼ੂਟਿੰਗਸ ਇਸ ਸਾਲ ਦੇ ਵਿੱਚ ਹੋ ਚੁੱਕੀਆਂ ਆ। ਮਈ ਦੀ 8 ਤਰੀਕ ਹੋਈ ਆ, ਹਜੇ ਤੱਕ 4 ਮਹੀਨੇ ਨਿਕਲੇ ਆ। ਤੇ ਜੋ ਤੁਸੀਂ ਦੂਸਰੀ ਖਬਰ ਦੇ ਵਿੱਚ ਗੱਲਬਾਤ ਕੀਤੀ ਸੀ, ਟੈਕਸਸ ਦੇ ਇੱਕ ਛੋਟਾ ਜਿਹਾ ਜਿਹੜਾ ਟਾਊਨ ਹੈਗਾ ਆ ਬਰਾਊਨਸਵਿਲ, ਉਸ ਏਰੀਏ 'ਚ ਇੱਕ ਬੱਸ ਸਟਾਪ ਦੇ ਉੱਤੇ
ਮਾਈਗ੍ਰੈਂਟ ਖੜੇ ਸੀ ਮੇਜੋਰਟੀ 'ਚ, ਤੇ ਉਹ ਬੱਸ ਚੜ੍ਹ ਕੇ ਉਹਨੇ ਕਿਤੇ ਜਾਣਾ ਸੀ। ਅੱਜ ਦੀ ਰੇਟ ਦੇ ਵਿੱਚ ਐਂਟੀ ਇਮੀਗ੍ਰੈਂਟ ਜਿਹੜੀ ਵੇਵ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਆ, ਖਾਸ ਕਰਕੇ ਉਹ ਏਰੀਏ ਦੇ ਵਿੱਚ ਜਿੱਥੇ ਇਮੀਗ੍ਰੈਂਟਾਂ ਦੀ ਗਿਣਤੀ ਘੱਟ ਹੈਗੀ ਆ। ਬਰਾਊਨਸਵਿਲ ਵਾਲਾ ਏਰੀਆ ਸਪੈਨਿਸ਼ ਮੂਲ ਦਾ ਏਰੀਆ ਹੈ। ਇੱਥੇ 95% ਪੋਪੂਲੇਸ਼ਨ ਸਪੈਨਿਸ਼ ਆ, ਪਰ ਬਾਰਡਰ ਦੇ ਉੱਤੇ ਆ ਬਹੁਤ ਸਾਰੇ ਲੋਕ ਜੋ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਇਸ ਟਾਊਨ ਦੇ ਥਾਣੀ ਆਉਂਦੇ ਹੈਗੇ ਆ। ਕਹਿੰਦੇ ਉਹਨਾਂ ਚੋਂ ਹੀ ਕੁਝ ਹੋ ਸਕਦੇ ਆ ਜਿਹੜੇ ਬੱਸ ਦੇ ਵਿੱਚ ਚੜ੍ਹ ਕੇ ਗਏ ਜਾਣਾ ਸੀ, ਜਿਨ੍ਹਾਂ ਨੇ 8 ਜਣਿਆਂ ਦੀ ਮੌਕੇ ਤੇ ਮੌਤ ਹੋ ਗਈ। ਆਪਣਾ ਇਸ ਨੇ ਲੈਂਡ ਰੋਵਰ ਆ, ਉਹ ਬਿਲਕੁਲ ਸ਼ਰੇਆਮ ਜਦੋਂ ਉਹ ਖੜੇ ਸੀ ਬੱਸ ਸਟਾਪ ਦੇ ਉੱਤੇ ਉਹਨਾਂ ਦੇ ਉੱਤੇ ਚਾੜ ਦਿੱਤਾ। ਜਾਰਜ ਅਲਵਰੇਜ਼ 34 ਸਾਲਾਂ ਦਾ ਇਹ ਹੈਗਾ, ਜਿਸ ਨੇ ਆਪਣੀ ਕਾਰ ਦੇ ਨਾਲ 8 ਜਣਿਆਂ ਨੂੰ ਮਾਰ ਦਿੱਤਾ ਹੈਗਾ ਆ। ਲੈਂਡ ਰੋਵਰ ਇਸਨੇ ਯੂਜ਼ ਕੀਤਾ ਬੱਸ ਸਟਾਪ ਤੇ। ਬਿਸ਼ਪ ਐਨਰੀਕਿਊ ਇੱਕ ਸੈਨ ਪੈਡਰੋ ਓਜ਼ਾਮਨ ਸੈਂਟਰ ਦੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਇਹ ਹੋਮਲੈਸ ਸ਼ੈਲਟਰ ਵੀ ਚਲਾਉਂਦੇ ਆ। ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਕ੍ਰਾਸ ਕਰਕੇ ਆਉਂਦੇ ਆ ਉਹਨਾਂ ਦੀ ਹੈਲਪ ਵੀ ਕਰਦੇ ਆ। ਉਹਨਾਂ ਨੇ ਇਹ ਦੱਸਿਆ, ਕਹਿੰਦੇ ਵੀ ਇੰਨੀ ਜ਼ੋਰ ਦੇ ਨਾਲ ਚਲਾਇਆ ਕਈ ਲੋਕਾਂ ਦੀਆਂ ਬੋਡੀਜ਼ 30 ਫੁੱਟ ਤੱਕ ਖਿੱਚ ਕੇ ਇਹ ਲੈ ਗਏ। 20 ਤੋਂ 25 ਦੇ ਕਰੀਬ ਮਾਈਗ੍ਰੈਂਟਸ ਖੜੇ ਸੀ ਬੱਸ ਦੇ ਉੱਤੇ ਜਾਣ ਦੇ ਲਈ 8:30 ਵਜੇ ਦੇ ਕਰੀਬ, ਜਦੋਂ ਸਵੇਰੇ ਜਦੋਂ ਇਹ ਘਟਨਾ ਵਾਪਰੀ ਹੈਗੀ ਆ। ਇਹ ਕ੍ਰੈਸ਼ ਐਗਜ਼ੈਕਟਲੀ ਉਸ ਟਾਈਮ ਦੇ ਉੱਤੇ ਆਇਆ ਜਦੋਂ ਪਬਲਿਕ ਹੈਲਥ ਐਮਰਜੈਂਸੀ ਦਾ ਜਿਹੜਾ ਟਾਈਟਲ 42 ਆ ਉਹ ਲੈਪਸ ਹੋਣ ਵਾਲਾ ਇਸ ਵੀਰਵਾਰ ਨੂੰ। ਉਸ ਨੂੰ ਲੈ ਕੇ ਅੱਜ ਦੀ ਡੇਟ ਦੇ ਵਿੱਚ ਪੂਰੀ ਅਮਰੀਕਾ 'ਚ ਬਹੁਤ ਜ਼ਿਆਦਾ ਹਾਹਾਕਾਰ ਮਚੀ ਹੋਈ ਆ, ਕਈ ਸਟੇਟਾਂ ਦੇ ਵਿੱਚ। ਸੋ ਆਪਣੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਜੇ ਕਿਤੇ ਤੁਸੀਂ ਬਾਹਰ ਵਾਕ ਕਰਨ ਜਾਂ ਕਿਤੇ ਜਾਂਦੇ ਵੀ ਆ, ਬੜੇ ਧਿਆਨ ਦੇ ਨਾਲ ਆਪਣਾ ਆਲਾ ਦੁਆਲਾ ਦੇਖੋ। ਲੋਕ ਤੇ ਬਹੁਤ ਸਦਾਈ ਹੋਏ ਪਏ ਆ। ਕਈ ਸ਼ਹਿਰ ਈਵਨ ਡੈਮੋਕ੍ਰੇਟ ਸ਼ਹਿਰ ਵੀ ਹੁਣ ਵਾਈਟ ਹਾਊਸ ਦੇ ਅਗੇਂਸਟ ਹੋ ਗਏ ਆ, ਖਾਸ ਕਰਕੇ ਜੋ ਇੰਨੀ ਵੱਡੀ ਗਿਣਤੀ ਦੇ ਵਿੱਚ ਅਨਡਾਕੂਮੈਂਟਡ ਲੋਕ ਆਏ ਹੈਗੇ ਆ। ਰੌਕਲੈਂਡ ਕਾਉਂਟੀ ਦੀ ਜਿਹੜੀ ਐਗਜ਼ੀਕਿਊਟਿਵ ਆ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਪੁਲਿਸ ਜਿਹੜੇ ਆ ਉਹ ਡਿਪਲੋਏ ਕਰਨ ਜਾ ਰਹੇ ਆ ਜੇ ਨਿਊਯਾਰਕ ਸਿਟੀ ਨੇ ਬੱਸਾਂ ਉਹਨਾਂ ਦੇ ਸ਼ਹਿਰ ਨੂੰ ਭੇਜਣੀਆਂ ਨਾ ਬੰਦ ਕੀਤੀਆਂ, ਜਿਹਦੇ ਵਿੱਚ ਹੰਡਰਡਸ ਆਫ ਮਾਈਗ੍ਰੈਂਟਸ ਜਾਂਦੇ ਆ। ਸਭ ਤੋਂ ਪਹਿਲਾਂ ਇਹ ਕੰਮ ਟੈਕਸਸ ਨੇ ਕੀਤਾ ਸੀ। ਟੈਕਸਸ ਤੋਂ ਨਿਊਯਾਰਕ ਨੂੰ ਵਾਸ਼ਿੰਗਟਨ ਡੀਸੀ ਨੂੰ ਜਿੰਨੇ ਵੀ ਲੋਕ ਆਉਂਦੇ ਸੀ ਉਹਨਾਂ ਨੂੰ ਬੱਸਾਂ ਭਰ ਕੇ ਭੇਜਿਆ ਜਾਂਦਾ ਸੀ। ਸੋ ਇਹ ਹੁਣ ਸ਼ਹਿਰਾਂ ਦੇ ਵਿੱਚ ਵੀ ਕਸ਼ਮਕਸ਼ ਬਹੁਤ ਜ਼ਿਆਦਾ ਚੱਲ ਰਹੀ ਹੈ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਗਏ ਆ। ਤੇ ਪਰ ਇਹ ਬਹੁਤ ਮਾੜੀ ਗੱਲ ਆ ਜੇ ਕਿਸੇ ਨੂੰ ਜਿਹੜਾ ਆ ਇਸ ਤਰ੍ਹਾਂ ਮਾਰਨਾ। ਜੀ ਬਿਲਕੁਲ। ਸਥਿਤੀ ਜਿਹੜੀ ਪਤਾ ਨਹੀਂ ਕਿੱਦਾਂ ਦੀ ਜਿਹੜੀ ਬਣਨੀ ਆ, ਪਰ ਕਮਲੇ ਹੋਏ ਫਿਰਦੇ ਆ ਲੋਕ। ਆਪਾਂ ਪਿਛਲੇ ਦਿਨਾਂ 'ਚ ਵੀ ਕਿੰਨੀਆਂ ਖਬਰਾਂ ਇੱਦਾਂ ਦੀਆਂ ਕੀਤੀਆਂ, ਗੁੱਸੇ ਦੇ ਵਿੱਚ ਆ ਕੇ ਕਿਸੇ ਨੇ ਕਿਸੇ ਨੂੰ ਮਾਰਤਾ, ਕਿਸੇ ਨੇ ਕੁਛ ਕਰਤਾ, ਕੋਈ ਸੁਪਾਰੀ ਦੇਈ ਜਾਂਦਾ, ਕੁਛ ਕਿਤੇ ਕੋਈ ਹੋਈ ਜਾਂਦਾ ਆ। ਭਾਈ ਇੱਦਾਂ ਦਾ ਜਿਹੜਾ ਗੁੱਸਾ ਹੈ ਉਹ ਘਟਣਾ ਚਾਹੀਦਾ। ਪਰ ਇਹ ਆ ਵੀ ਜਿਹੜਾ ਹੁਣ ਪੋਲੀਟੀਕਲ ਰੈਟੋਰਿਕ ਇੰਨਾ ਕੁ ਜ਼ਿਆਦਾ ਐਕਸਟ੍ਰੀਮ ਰਾਈਟ ਤੇ ਐਕਸਟ੍ਰੀਮ ਲੈਫਟ ਦਾ ਜਿਹੜਾ ਉਹ ਆ ਚੁੱਕਾ, ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਜਿਹੜੀ ਉਹਦੇ ਕਰਕੇ ਬਹੁਤ ਜ਼ਿਆਦਾ ਵੱਧ ਚੁੱਕੀ ਆ। ਇਹ ਮੁਲਕ ਇੱਦਾਂ ਦਾ ਤਾਂ ਨਹੀਂ ਸੀ ਦੇਖਿਆ, ਇਹ ਪਿਛਲੇ ਥੋੜ੍ਹੇ ਸਾਲਾਂ ਦੇ ਵਿੱਚ ਇਸ ਪਾਸੇ ਵੱਲ ਨੂੰ ਵੱਧਦਾ ਹੋਇਆ ਨਜ਼ਰ ਆ ਰਿਹਾ। ਉਹ ਇੱਕ ਦੇਖਿਆ ਜਾਵੇ ਤਾਂ ਇਹ ਗਲੋਬਲ ਪੱਧਰ ਦੇ ਉੱਤੇ ਕੌਮਾਂਤਰੀ ਪੱਧਰ ਦੇ ਉੱਤੇ ਵਰਤਾਰਾ ਜਿਹੜਾ ਉਹ ਚੱਲ ਰਿਹਾ ਆ। ਜਿੱਥੇ ਲੋਕ ਇੱਕ ਦੂਜੇ ਦੇ ਪ੍ਰਤੀ ਜਿਹੜੀ ਆ ਹੀਣ ਭਾਵਨਾ ਤੇ ਨਫ਼ਰਤ ਜਿਹੜੀ ਆ ਉਹ ਫੈਲਾ ਰਹੇ ਆ। ਸੋ ਭਾਈ ਬਚ ਕੇ ਰਹਿਣ ਦੀ ਜ਼ਰੂਰਤ ਆ, ਸਤਰਕ ਰਿਹਾ ਕਰੋ, ਪੁੱਟ ਯੂਰ ਹੈਡ ਔਨ ਦਾ ਸਵਿਵਲ ਜਿੱਦਾਂ ਕਹਿੰਦੇ ਆ। ਆਲੇ ਦੁਆਲੇ ਦੇਖੋ ਕੀ ਤੁਹਾਡੇ ਜਿਹੜਾ ਉਹ ਹੋ ਰਿਹਾ ਆ, ਕੰਨਾਂ 'ਚ ਟੂਟੀਆਂ ਲਾਈਆਂ ਆ ਤਾਂ ਫਿਰ ਪਤਾ ਨਹੀਂ ਲੱਗਣਾ ਕੀ ਜਿਹੜਾ ਉਹ ਹੋ ਜਾਂਦਾ ਆ। ਉਹ ਤਾਂ ਚੰਗੇ ਸੀਗੇ ਲੋਕ, ਉਹਨਾਂ ਨੇ ਭੱਜਦੇ ਨੂੰ ਉੱਥੇ ਉਹਨਾਂ ਨੂੰ ਫੜ ਲਿਆ, ਜਿਸ ਨੇ ਗੱਡੀ ਜਿਹੜੀ ਉਹਦੀ ਵੱਜੀ ਇਹਦੇ ਵਿੱਚ, ਨਹੀਂ ਤਾਂ ਦੌੜ ਜਾਂਦਾ ਤੇ ਸ਼ਾਇਦ ਕਾਬੂ ਵੀ ਨਾ ਆਉਂਦਾ, ਜਾਂ ਹੋਰ ਮੈਨ ਹੰਟ ਹੋਰ ਪਤਾ ਨਹੀਂ ਕਈ ਕੁਛ ਜਿਹੜੇ ਰਿਸੋਰਸਿਸ ਉਸ ਦੇ ਉੱਤੇ ਜਿਹੜੇ ਲੱਗਣੇ ਸੀਗੇ। UC ਡੇਵਿਸ ਦਾ ਦੇਖਿਆ, ਉੱਥੇ ਦਾ ਇੱਕ ਵਿਦਿਆਰਥੀ ਹੋਈ ਸੀਰੀਅਲ ਕਿਲਰ ਟਾਈਪ ਜਿਹੜਾ ਨਿਕਲਿਆ, ਜਿਹਨੇ 3 ਜਣਿਆਂ ਨੂੰ ਸਟੈਪ ਜਿਹੜਾ ਉਹ ਕੀਤਾ। ਕਮਲੇ ਹੋਏ ਫਿਰਦੇ ਨੇ ਲੋਕ। ਇਹ ਨਹੀਂ ਅਸੀਂ ਕਹਿੰਦੇ ਵੀ ਤੁਸੀਂ ਕਿਤੇ ਜਾਓ ਨਹੀਂ, ਆਓ ਨਹੀਂ, ਤੁਸੀਂ ਆਓ ਜਾਓ ਸਾਰਾ ਕੁਛ ਜਿਹੜਾ ਉਹ ਕਰੋ, ਪਰ ਧਿਆਨ ਰੱਖੋ ਤੇ ਇਹਦੇ ਤੋਂ ਵੀ ਵੱਧ ਆਪਣੇ ਜਿਹੜੇ ਪੋਲੀਟੀਸ਼ੀਅਨਸ ਦੇ ਉੱਤੇ ਭਾਈ ਪ੍ਰੈਸ਼ਰ ਪਾਓ, ਦਬਾਅ ਪਾਓ ਵੀ ਇਹ ਜਿਹੜੀ ਨਫ਼ਰਤ ਆ, ਇਹ ਜਿਹੜੀ ਹੇਟ ਆ, ਜਿਹੜਾ ਨਿੱਤ ਆਏ ਦਿਨ ਇੱਦਾਂ ਦਾ ਵਰਤਾਰਾ ਜਿਹੜਾ ਵਾਪਰ ਰਿਹਾ ਆ, ਇਸ ਦੇ ਉੱਤੇ ਕਾਬੂ ਪਾਉਣ ਦੇ ਲਈ ਤੁਸੀਂ ਕਰ ਕੀ ਰਹੇ ਆ।
ਜੇ ਮੈਂਟਲ ਹੈਲਥ ਦੀ ਪ੍ਰੋਬਲਮ ਕਹਿੰਦੇ ਆ ਤਾਂ ਮੈਂਟਲ ਹੈਲਥ ਲਈ ਕਿਹੜੇ ਰਿਸੋਰਸ ਦੇ ਰਹੇ ਆ? ਤੁਸੀਂ ਜਿਹੜੀ ਫੰਡਿੰਗ ਦੇਣ ਦੀ ਗੱਲ ਕਰਦੇ ਉਹਦੇ ਵਿੱਚ ਤਾਂ ਕਟੌਤੀਆਂ ਫਿਰ ਕਰ ਜਾਂਦੇ ਆ। ਕਿਹੜੇ ਪਾਸੇ ਨੂੰ ਮਨੀ ਸਪੈਂਡ ਕਰਨੀ ਹੈ ਇਹ ਦੇਖੋ ਜਰਾ, ਆਲੇ ਦੁਆਲੇ ਧਿਆਨ ਮਾਰੋ ਵੀ ਕਿਹੜੇ ਪਾਸੇ ਨੂੰ ਮਨੀ ਸਪੈਂਡ ਕਰ ਰਹੀ ਹੈ ਪੋਲੀਟੀਸ਼ੀਅਨਸ, ਕਿੱਧਰ ਉਹਨਾਂ ਦੀਆਂ ਪ੍ਰਾਇੋਰਟੀਜ਼ ਜਿਹੜੀਆਂ ਉਹ ਹੈਗੀਆਂ ਆ। ਵੋਟਾਂ ਲੈਣ ਤੱਕ ਹੀ ਸੀਮਤ ਨਾ ਲੈਣ, ਵੋਟਾਂ ਲੈਣ ਦੇ ਲਈ ਲੋਕ ਵੀ ਤਾਂ ਬਚਣੇ ਚਾਹੀਦੇ ਆ ਨਾ। ਲੋਕਾਂ 'ਚ ਇੰਨਾ ਭੈ, ਇੰਨਾ ਖੌਫ ਜਿਹੜਾ ਉਹ ਨਾ ਹੋਵੇ। ਇਸ ਲਈ ਇਹ ਜ਼ਰੂਰੀ ਆ ਵੀ ਤੁਸੀਂ ਆਪਣੇ ਪੋਲੀਟੀਸ਼ੀਅਨਸ ਦੇ ਉੱਤੇ ਦਬਾਅ ਪਾਓ, ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਸ ਪਾਸੇ ਵੱਲ ਨੂੰ ਜਿਹੜਾ ਟੈਕਸ ਪੇਅਰ ਮਨੀ ਆ ਉਹ ਸਪੈਂਡ ਕਰ ਰਹੇ ਆ, ਸਾਡੀ ਸੇਫਟੀ ਦੇ ਲਈ ਕੀ ਐਕਸਟਰਾ ਜਿਹੜਾ ਉਹ ਕੀਤਾ ਜਾ ਰਿਹਾ ਆ, ਕਦੋਂ ਇੱਦਾਂ ਦੇ ਜਿਹੜੇ ਅਨਸਰ ਆ ਉਹਨਾਂ ਦੇ ਉੱਤੇ ਤੁਸੀਂ ਕਾਬੂ ਜਿਹੜਾ ਉਹ ਪਾ ਸਕੋਗੇ ਤਾਂ ਜੋ ਲੋਕ ਆਪਣੀ ਨਾਰਮਲ ਲਾਈਫ ਵੱਲ ਨੂੰ ਵਧਣ। ਕਿਉਂਕਿ ਅਜਿਹੇ ਮਾਮਲਿਆਂ ਨੂੰ ਲੈ ਕੇ ਅਸੀਂ ਨਾਰਮਲ ਨਹੀਂ ਹੋਣਾ ਚਾਹੁੰਦੇ ਵੀ ਚੱਲ ਕੋਈ ਨਹੀਂ, ਇਹ ਤਾਂ ਉੱਥੇ ਵਾਪਰ ਗਈ, ਉੱਥੇ ਘਟਨਾ ਹੋ ਗਈ ਆ, ਨਹੀਂ ਹੋਇਆ ਆਪਾਂ ਪਹੁੰਚਣੀ, ਉਹ ਤੁਸੀਂ ਬਚ ਨਹੀਂ ਸਕਦੇ ਜੇ ਇਹਦੇ ਉੱਤੇ ਕਾਬੂ ਨਾ ਹੋਇਆ, ਚਾਹੇ ਉਹ ਕਿਤੇ ਵੀ ਆ। ਇਸ ਨੂੰ ਲੈ ਕੇ ਤੁਹਾਨੂੰ ਸੰਵੇਦਨਸ਼ੀਲਤਾ ਦੇ ਨਾਲ ਜਿਹੜਾ ਉਹ ਸੋਚਣ ਦੀ ਜ਼ਰੂਰਤ ਹੈ ਜੀ। ਸੋ ਇਹ ਸਾਰੇ ਕਾਸੇ ਦੇ ਮਾਮਲੇ ਦੇ ਵਿੱਚ ਖਾਸ ਕਰਕੇ ਜੋ ਇੰਡੀਆ ਤੋਂ ਫੈਮਿਲੀਜ਼ ਰਹਿੰਦੀਆਂ ਆ ਟੈਕਸਸ ਦੇ ਵਿੱਚ, ਜੋ H1 ਵੀਜ਼ੇ ਦੇ ਉੱਤੇ ਵੀ ਆ, ਉਹ ਕਾਫੀ ਘਬਰਾਏ ਹੋਏ ਆ। ਇਸ ਜੋ 17 ਸਾਲਾਂ ਦੀ ਕੁੜੀ ਆ ਜਿਹਦੀ ਗੋਲੀਆਂ ਮਾਰ ਕੇ ਹੱਤਿਆ ਕਰਤੀ, ਜਿਹੜੇ 8 ਆ ਉਹਨਾਂ ਚੋਂ ਇੱਕ ਵੀ ਆ, ਇੱਕ ਜਣੀ ਸੀ, ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਕਹਿ ਰਹੇ ਆ ਵੀ ਸਾਨੂੰ ਸੇਫ ਵੀ ਆ ਟੈਕਸਸ ਦੇ ਵਿੱਚ ਰਹਿਣਾ ਜਾਂ ਨਹੀਂ, ਤੇ ਸਾਨੂੰ ਕੀ ਕਰਨਾ ਚਾਹੀਦਾ। ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਆਪਾਂ ਹਾਈਐਸਟ ਪੇਡ ਟੈਕਸ ਵਾਲੇ ਲੋਕ ਆ, ਮੈਟਰ ਨਹੀਂ ਕਰਦਾ ਵੀ ਤੁਸੀਂ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਆ ਜਾਂ H1 ਆ ਜਾਂ ਪੋਲੀਟੀਕਲ ਅਸਾਈਲਮ ਆ ਜਾਂ ਵਰਕ ਪਰਮਿਟ ਆ, ਐਜ਼ ਲੌਂਗ ਐਜ਼ ਤੁਸੀਂ ਟੈਕਸ ਦੇ ਰਹੇ ਆ ਤੇ ਤੁਹਾਡਾ ਇਕੁਅਲ ਹੱਕ ਆ, ਬਰਾਬਰ ਦਾ ਹੱਕ ਆ ਵੀ ਤੁਸੀਂ ਆਪਣੇ ਸੈਨੇਟਰਸ, ਕਾਂਗਰਸਮੈਨਸ, ਉਹਨਾਂ ਨੂੰ ਪੁੱਛੋ ਵੀ ਭਾਈ ਇਹ ਕੀ ਕੁਝ ਵਾਪਰ ਰਿਹਾ ਹੈਗਾ। ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਉਹਨਾਂ ਨੇ ਹੁਣ ਸੋਸ਼ਲ ਮੀਡੀਆ ਤੇ ਗਰੁੱਪ ਬਣਾਏ ਆ, ਉਹ ਪੋਲੀਟੀਸ਼ੀਅਨਸ ਨੂੰ ਕੰਟੈਕਟ ਵੀ ਕਰ ਰਹੇ ਆ ਵੀ ਭਾਈ ਇਹ ਅਮਰੀਕਾ ਦੇ ਵਿੱਚ ਤਾਂ ਅਸੀਂ ਓਪਰਚੁਨਿਟੀ ਦੇ ਲਈ ਆਏ ਸੀ, ਵਧੀਆ ਮੁਲਕ ਆ, ਪਰ ਹੁਣ ਆਪਾਂ ਦੇਖਦੇ ਆ ਵੀ ਗਨ ਸ਼ੂਟਿੰਗ ਐਵਰੀ ਡੇ ਕਿਤੇ ਨਾ ਕਿਤੇ ਇੰਨੀ ਜ਼ਿਆਦਾ ਹੋ ਰਹੀ ਆ। 4 ਮਹੀਨਿਆਂ 'ਚ 199 ਮਾਸ ਸ਼ੂਟਿੰਗਸ ਹੋਈਆਂ। ਗਨ ਸ਼ੂਟਿੰਗ ਤਾਂ ਬਹੁਤ ਜ਼ਿਆਦਾ ਆ, ਮਾਸ ਸ਼ੂਟਿੰਗ 4 ਤੋਂ ਵੱਧ ਜਿਹੜੇ ਲੋਕਾਂ ਦੇ ਗੋਲੀਆਂ ਲੱਗਣ ਉਹਨੂੰ ਮਾਸ ਸ਼ੂਟਿੰਗ ਗਿਣਿਆ ਜਾਂਦਾ ਆ। ਉਹ ਤੋਂ ਬਾਅਦ ਚੋਰੀ ਦਾ ਕਲਚਰ ਬਹੁਤ ਜ਼ਿਆਦਾ ਆ, ਥੈਫਟ ਕਲਚਰ, ਕਾਰਾਂ ਚੋਰੀ, ਰੇਸਿਜ਼ਮ ਇੰਨਾ ਜ਼ਿਆਦਾ ਵੱਧ ਗਿਆ ਹੈਗਾ ਆ। ਈਵਨ ਚਲੋ ਆਪਾਂ ਥੋੜੇ ਜਿਹੇ ਲੱਕੀ ਆ ਕੈਲੀਫੋਰਨੀਆ ਜਿਹੜੇ ਰਹਿੰਦੇ, ਇੱਥੇ ਘੱਟ ਆ, ਬਹੁਤ ਸਾਰੀਆਂ ਸਟੇਟਸ ਦੇ ਵਿੱਚ ਰੇਸਿਜ਼ਮ ਬਹੁਤ ਜ਼ਿਆਦਾ ਆ। ਟੈਕਸਸ ਦਾ ਹੀ ਗਰੁੱਪ ਮੈਂ ਦੇਖਦਾ ਸੀ, ਕਹਿੰਦੇ ਜਦੋਂ ਅਸੀਂ ਕੋਸਕੋ ਜਾਂ ਹੋਰ ਸਟੋਰਾਂ 'ਚ ਜਾਂਦੇ ਆ ਤੇ ਸਾਡੇ ਵੱਲ ਲੋਕ ਬਹੁਤ ਹੋਰ ਤਰ੍ਹਾਂ ਦੇਖਦੇ ਹੈਗੇ ਆ। ਹੈਲਥ ਕੇਅਰ ਸਿਸਟਮ ਬੜਾ ਪੁੱਠਾ ਚੱਲ ਰਿਹਾ ਹੈਗਾ। ਸੋ ਸਾਰੇ ਪਾਸੇ ਬਹੁਤ ਘਬਰਾਹਟ ਆ, ਬੱਚਿਆਂ ਦੇ ਵਿੱਚ ਸਕੂਲਾਂ 'ਚ ਡਰ ਵਾਲਾ ਮਾਹੌਲ ਆ। ਅੱਜ ਕਹਿੰਦੇ ਸਭ ਤੋਂ ਵੱਧ ਕਾਲਾਂ ਟੈਕਸਸ ਦੇ ਸਕੂਲਾਂ 'ਚ ਗਈਆਂ ਵੀ ਜੀ ਇੱਥੇ ਸ਼ੂਟਿੰਗ ਹੋਣ ਵਾਲੀ ਆ, ਇੱਥੇ ਬੰਬ ਚੱਲਣ ਵਾਲਾ। ਸੋ ਉਹਦੇ ਨਾਲ ਜਿਹੜੇ ਬੱਚੇ ਆ ਡਰਦੇ ਆ, ਉਹ ਸਕੂਲ ਨੂੰ ਮਾਪੇ ਸ਼ਟ ਡਾਊਨ ਡਰਦੇ ਕਰਨਾ ਆ। ਪੈਂਦਾ ਹੈ। ਇਹ ਪਤਾ ਨਹੀਂ ਵੀ ਕਿੱਧਰ ਨੂੰ ਜਾ ਰਿਹਾ। ਸੋ ਖਾਸ ਕਰਕੇ ਬਹੁਤ ਲੋਕ ਜੋ ਬਾਹਰਲੇ ਮੁਲਕਾਂ ਤੋਂ ਇੱਥੇ ਆਏ ਆ ਸਾਡੇ ਵਰਗੇ, ਸੋ ਉਹਨਾਂ ਦੇ ਵਿੱਚ ਕਾਫੀ ਘਬਰਾਹਟ ਆ ਇਸ ਟਾਈਮ ਦੇ ਉੱਤੇ। ਜੀ ਜੀ ਬਿਲਕੁਲ, ਸਾਰੇ ਜਣੇ ਸਤਰਕ ਰਹੋ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਤੁਹਾਨੂੰ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਜਾਈਏ, ਇਸ ਵਾਰ ਦੱਸਿਆ ਗਿਆ ਸੀਗਾ ਪਹਿਲਾਂ ਹੀ ਇਹ ਵੀ ਵਾਈਲਡ ਫਾਇਰਸ ਜ਼ਿਆਦਾ ਹੋਣ ਦੀਆਂ ਕਿਆਸ ਰਹੀਆਂ। ਰੀਜ਼ਨ ਇਹ ਆ ਵੀ ਮੀਂਹ ਬਹੁਤ ਪਏ ਆ ਤੇ ਮੀਂਹ ਦੇ ਨਾਲ ਵੈਜੀਟੇਸ਼ਨ, ਘਾਹ ਜਿਹੜਾ ਉਹ ਵੱਧਦਾ ਆ ਤੇ ਹੁਣ ਸੁੱਕ ਗਿਆ ਤੇ ਸੁੱਕ ਕੇ ਫਿਰ ਅੱਗ ਲੱਗਣ ਦਾ ਖਤਰਾ ਜਿਹੜਾ ਉਹ ਬਣਦਾ ਆ। ਇਹ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਜਿਹੜੀ ਉਹ ਆ ਰਹੀ ਆ। ਵੈਸਟਰਨ ਕੈਨੇਡਾ ਦੇ ਵਿੱਚ ਜਿਹੜੀਆਂ ਵਾਈਲਡ ਫਾਇਰਸ ਆ ਉਹ ਤੇਜ਼ੀ ਦੇ ਨਾਲ ਵੱਧ ਰਹੀਆਂ। 100 ਤੋਂ ਵੱਧ ਅੱਗਾਂ ਆ ਇਸ ਟਾਈਮ ਉਹ ਲੱਗੀਆਂ ਹੋਈਆਂ ਆ। ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਚੋਂ ਬਾਹਰ ਨਿਕਲਣ ਦੇ ਲਈ, ਇਵੈਕੂਏਟ ਕਰਨ ਦੇ ਲਈ ਵੀ ਆਦੇਸ਼ ਦੇਣੇ ਪਏ ਆ। ਹੁਣ ਤੱਕ ਅਲਬਰਟਾ ਦੇ ਇਲਾਕੇ ਦੇ ਵਿੱਚ 30,000 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ ਤੇ ਉਸੇ ਹੀ ਜਿਹੜੇ ਪ੍ਰੋਵਿੰਸ ਦੇ ਵਿੱਚ 2 ਡਜ਼ਨ ਯਾਨੀ ਕਿ ਤਕਰੀਬਨ 24-25 ਅੱਗਾਂ ਜਿਹੜੀਆਂ ਆ ਉਹ ਲੱਗੀਆਂ, ਜਿਹੜੀਆਂ ਅਜੇ ਤੱਕ ਕਾਬੂ ਦੇ ਵਿੱਚ ਨਹੀਂ ਹਨ। ਸਭ ਤੋਂ ਵੱਧ ਤੇਲ ਪ੍ਰੋਡਿਊਸ ਕਰਨ ਵਾਲੇ ਇਲਾਕੇ ਦੇ ਵਿੱਚ ਪ੍ਰੋਵਿੰਸ ਅਲਬਰਟਾ ਵਾਲੀ ਜਿਹੜੀ ਇਹ ਆਉਂਦੀ ਆ। ਹੌਟ ਡਰਾਈ ਸਪਰਿੰਗ ਜਿਹੜੀ ਆ ਉੱਥੇ ਲੱਗੀ ਆਈ ਹੋਈ ਆ। ਗਰਮਾ ਖੁਸ਼ਕ ਮਾਹੌਲ ਤੇ ਜਿਹੜੀਆਂ ਕਿੰਡਲਿੰਗਸ ਕਹਿ ਸਕਦੇ, ਜਿੱਦਾਂ ਆਪਾਂ ਵੈਜੀਟੇਸ਼ਨ ਦੀ ਗੱਲ ਕੀਤੀ ਆ, ਤੇ ਉਹਨਾਂ ਨੂੰ ਸਿਰਫ ਇੱਕ ਸਪਾਰਕ ਹੀ ਕਹਿੰਦੇ ਚਾਹੀਦਾ ਆ ਵੀ ਇਹ ਵਾਈਲਡ ਫਾਇਰ ਬਣਨ ਦੇ ਲਈ।
ਸੋ ਇੱਥੇ ਜਿਹੜੀ ਉੱਥੇ ਦੇ ਅਲਬਰਟਾ ਵਾਈਲਡ ਫਾਇਰ ਏਜੰਸੀ ਦੇ ਸਪੋਕਸਪਰਸਨ ਕ੍ਰਿਸਟੀ ਟੱਕਰ ਨੇ ਕਿਹਾ ਆ ਵੀ ਕਈ ਥਾਵਾਂ ਦੇ ਉੱਤੇ ਮੀਂਹ ਜਿਹੜਾ ਪਿਆ ਹੈ ਉਸ ਦੇ ਨਾਲ ਕਈ ਥਾਵਾਂ ਦੇ ਉੱਤੇ ਵਾਈਲਡ ਫਾਇਰ ਫਾਈਟਰਸ ਨੂੰ ਅੱਗ ਬੁਝਾਉਣ ਦੇ ਵਿੱਚ ਥੋੜ੍ਹਾ ਜਿਹੀ ਕਾਮਯਾਬੀ ਮਿਲੀ ਆ, ਪਰ ਬਾਕੀ ਥਾਵਾਂ ਦੇ ਉੱਤੇ ਸਥਿਤੀ ਅਜੇ ਵੀ ਮਾੜੀ ਜਿਹੜੀ ਬਣੀ ਪਈ ਆ। ਉਹਨਾਂ ਨੇ ਕਿਹਾ ਵੀ ਸਾਡੀਆਂ ਪ੍ਰਾਇਓਰਟੀਜ਼ ਇਹੀ ਆ ਵੀ ਜਿਹੜੀਆਂ ਵਾਈਲਡ ਫਾਇਰਸ ਆ ਉਹਨਾਂ ਨੂੰ ਕਾਬੂ ਪਾਉਣਾ ਤੇ ਜਿਹੜੇ ਲੋਕ ਆ ਉਹਨਾਂ ਦੀਆਂ ਜਾਨਾਂ ਨੂੰ ਜਿਹੜਾ ਉਹ ਬਚਾਉਣਾ। ਜਿੱਥੇ ਜਿੱਥੇ ਐਮਰਜੈਂਸੀ ਦੀ ਲੋੜ ਆ ਐਮਰਜੈਂਸੀ ਤੌਰ ਦੇ ਉੱਤੇ ਉੱਥੇ ਲੋਕਾਂ ਨੂੰ ਬਾਹਰ ਨਿਕਲਣ ਦੇ ਲਈ ਆਖਿਆ ਗਿਆ ਹੈਗਾ ਆ। ਸੋ ਇਹ 2016 ਦੇ ਵਿੱਚ ਜਿਹੜੀਆਂ ਫੋਰੈਸਟ ਫਾਇਰਸ ਕੈਨੇਡਾ ਦੀਆਂ ਜਿਹੜੀਆਂ ਆਇਲ ਸੈਂਡਸ ਰੀਜਨ ਜਿਸ ਨੂੰ ਆਖਿਆ ਜਾਂਦਾ ਆ ਉਦੋਂ ਬਹੁਤ ਵੱਡੀ ਲੱਗੀ ਸੀ। ਫੋਰਟ ਮੈਕਮਰੀ ਯਾਦ ਹੋਣਾ 2016 'ਚ ਪੂਰਾ ਜਿਹੜਾ ਉੱਥੇ ਦਾ ਵੀ ਇਹ ਸ਼ਹਿਰ ਆ ਉਹ ਤਬਾਹ ਹੋ ਗਿਆ ਸੀ। 1 ਲੱਖ ਤੋਂ ਵੱਧ ਲੋਕਾਂ ਨੂੰ ਉਦੋਂ ਉੱਥੋਂ ਬਾਹਰ ਕੱਢਣਾ ਪਿਆ ਸੀ। 2021 ਦੇ ਵਿੱਚ ਅਜੇ 2 ਸਾਲ ਪਹਿਲਾਂ ਹੀ BC ਦੇ ਵਿੱਚ ਰਿਕਾਰਡ ਤੋੜ ਟੈਂਪਰੇਚਰ ਜਿਹੜੇ ਹੋਏ ਜਿਹਦੇ ਨਾਲ 500 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਇੱਕ ਇੰਟਾਇਰ ਟਾਊਨ ਪੂਰੇ ਦਾ ਪੂਰਾ ਜਿਹੜਾ ਉਹ ਸੜ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਮੀਂਹ ਇੰਨੇ ਆਏ, ਵੈਜੀਟੇਸ਼ਨ ਨਹੀਂ ਸੀ, ਸੜਿਆ ਪਿਆ ਸੀ ਸਾਰਾ ਕੁਛ, ਫਲੱਡ ਤੇ ਮਡ ਸਲਾਈਡਸ ਵੀ ਜਿਹੜੇ ਉਹ ਆ ਗਏ। ਸੋ ਇਹ ਜਿਹੜਾ ਸਰਕਲ ਇਸ ਟਾਈਮ ਚੱਲ ਰਿਹਾ ਆ ਇਹ ਬਹੁਤ ਖਤਰਨਾਕ ਸਰਕਲ ਚੋਂ ਆਪਾਂ ਲੰਘ ਰਹੇ ਹਾਂ ਤੇ ਕੈਨੇਡਾ ਦੇ ਵਿੱਚ ਵਾਈਲਡ ਫਾਇਰਸ ਆ ਉਹਨਾਂ ਨੇ ਇਸ ਟਾਈਮ ਤਬਾਹੀ ਮਚਾਈ ਹੋਈ ਆ। ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕੈਲੀਫੋਰਨੀਆ 'ਚ ਇੱਕ ਬਿਗ ਲੋਟਸ ਜੋ ਸਟੋਰ ਆ ਉਹਨਾਂ ਦੇ ਮੈਨੇਜਰਸ ਨੂੰ ਫਾਇਰ ਕੀਤਾ ਗਿਆ ਹੈ, ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਪ੍ਰੈਜ਼ੀਡੈਂਟ ਬਾਈਡਨ ਹੁਣੀ ਕੈਬਨ ਮਕਾਰਥੀ ਨੂੰ ਮਿਲਣ ਜਾ ਰਹੇ ਆ ਤੇ ਇੱਕ ਇੰਡੀਆ ਦੇ ਵਿੱਚ ਟੂਰਿਸਟ ਬੋਟ ਜੋ ਆ ਉਹ ਡੁੱਬ ਗਈ, ਜਿਹਦੇ ਨਾਲ 28 ਜਣਿਆਂ ਦੀ ਮੌਤ ਹੋ ਗਈ ਆ। ਸਦਰਨ ਬਾਰਡਰ ਤੇ ਆਪਣੀ USA ਦੇ ਸਦਰਨ ਬਾਰਡਰ ਤੇ ਟਾਈਟਲ 42 ਨੂੰ ਲੈ ਕੇ ਕੁਝ ਕੁ ਜੋ ਅਪਡੇਟ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜੋ ਸਦਰਨ ਬਾਰਡਰ ਹੈਗਾ ਮੈਕਸੀਕੋ ਵਾਲਾ, ਉਸ ਦੇ ਉੱਤੇ ਜੋ ਟਾਈਟਲ 42 ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਰੋਨਾ ਵਾਇਰਸ ਦੇ ਦੌਰਾਨ ਲਾਇਆ ਸੀ, ਉਹ ਇਸ ਵੀਰਵਾਰ ਨੂੰ ਜੋ ਆ ਖਤਮ ਹੋਣ ਜਾ ਰਿਹਾ ਆ। ਸੋ ਇਹਦੇ ਸੰਬੰਧ ਦੇ ਵਿੱਚ ਜੋ CBP ਵਾਲੇ ਆ, ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਉਹ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਪ੍ਰਪੇਅਰ ਨਹੀਂ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਅਮਰੀਕਾ ਦਾ ਬਾਰਡਰ ਕ੍ਰਾਸ ਕਰਕੇ ਆਉਗੇ ਉਹਨਾਂ ਨੂੰ ਇੱਕੋ ਟਾਈਮ ਤੇ ਕਿੱਦਾਂ ਹੈਂਡਲ ਕਰ ਸਕਦੇ ਆ। ਕਹਿੰਦੇ 25,000 ਦਾ ਫਿਗਰ, ਕੋਈ 10,000 ਦਾ ਫਿਗਰ ਇਹ ਦੱਸ ਰਿਹਾ ਹੈਗਾ ਬਾਰਡਰ ਦੇ ਉੱਤੇ। ਇੱਕ ਓਪਰਚੁਨਿਟੀ ਸੈਂਟਰ ਫਾਰ ਹੋਮਲੈਸ ਐਲ ਪਾਸੋ ਟੈਕਸਸ ਦੇ ਵਿੱਚ ਆ। ਉਹਨਾਂ ਨੇ ਕਿਹਾ ਸਾਡੇ ਕੋਲ ਵੀ ਇੰਨੇ ਲੋਕਾਂ ਨੂੰ ਹੈਂਡਲ ਕਰਨ ਦੇ ਲਈ ਜਗ੍ਹਾ ਨਹੀਂ ਵੀ ਉਹਨਾਂ ਨੂੰ ਕਿੱਥੇ ਰੱਖਿਆ ਜਾਊਗਾ। ਇਸੇ ਤਰ੍ਹਾਂ US ਕਸਟਮ ਤੇ ਬਾਰਡਰ ਪੈਟਰੋਲ ਏਜੰਟਸ ਨੇ ਆਲਰੇਡੀ ਬਾਰਡਰ ਦੇ ਉੱਤੇ ਕਾਫੀ ਸਖਤੀ ਜਿਹੜੀ ਆ ਉਹ ਕਰ ਦਿੱਤੀ ਆ। ਕਹਿੰਦੇ ਵੀ ਇਸ ਸਖਤੀ ਦੇ ਬਾਵਜੂਦ ਵੀ 8,000 ਦੇ ਕਰੀਬ ਡੇਲੀ ਐਨਕਾਊਂਟਰਸ ਹੁੰਦੇ, 8,000 ਦੇ ਕਰੀਬ ਹਰ ਰੋਜ਼ ਉਹ ਲੋਕਾਂ ਨੂੰ ਫੜਦੇ ਹੈਗੇ ਆ। ਤੇ ਜਦੋਂ ਹੀ ਇਹ ਟਾਈਟਲ ਖਤਮ ਹੁੰਦਾ ਤੇ 25,000 ਤੱਕ ਪਹੁੰਚਣ ਦੀ ਇਹ ਨੰਬਰ ਪਹੁੰਚ ਸਕਦੇ ਆ। ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਐਲਹੈਂਡਰੋ ਮੈਰਕੋਸ ਆ, ਉਹਨਾਂ ਨੇ ਬਰਾਊਨਸਵਿਲ ਟਾਊਨ ਦੇ ਵਿੱਚ ਇਹ ਦੱਸਿਆ। ਇਹ ਉਹੀ ਟਾਊਨ ਆ ਜਿੱਥੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਆ ਵੀ ਕਿਸ ਤਰ੍ਹਾਂ ਇੱਕ ਸਿਰਫਿਰੇ ਨੇ ਬੱਸ ਤੇ ਚੜ੍ਹਨ ਵਾਲੇ ਜੋ ਮਾਈਗ੍ਰੈਂਟ ਸੀ ਉਹਨਾਂ ਦੇ ਉੱਤੇ ਆਪਣੀ ਕਾਰ ਚੜਾਤੀ, ਜਿਹਦੇ ਨਾਲ 8 ਜਣਿਆਂ ਨੂੰ ਮਾਰ ਦਿੱਤਾ। ਸੋ ਇਹ ਸਾਰੇ ਕਾਸੇ ਦੇ ਵਿੱਚ ਜੋ ਟੈਕਸਸ ਦੇ ਗਵਰਨਰ ਆ ਗ੍ਰੈਗ ਐਬਟ, ਉਹਨਾਂ ਨੇ ਕਿਹਾ ਵੀ ਟਾਈਟਲ 42 ਦੇ ਐਕਸਪਾਇਰ ਹੋਣ ਦੇ ਨਾਲ ਕਹਿੰਦੇ ਵੀ ਅਸੀਂ ਦੁਨੀਆ ਨੂੰ ਇਹ ਦੱਸਣ ਜਾ ਰਹੇ ਹਾਂ ਵੀ ਸਾਡੇ ਬਾਰਡਰ ਪੂਰੀ ਤਰ੍ਹਾਂ ਖੁੱਲੇ ਆ ਤੇ ਜਿਹੜਾ ਮਰਜ਼ੀ ਇੱਥੇ ਆ ਸਕਦਾ ਹੈਗਾ ਆ। ਸੋ ਉਹਨਾਂ ਨੇ ਕਾਫੀ ਜੋ ਤੰਜ ਆ ਉਹ ਵਾਈਟ ਹਾਊਸ ਤੇ ਕੱਸਿਆ ਤੇ ਇਹ ਕਿਹਾ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਕੈਟਾਸਟ੍ਰੋਫਿਕ ਡਿਜ਼ਾਸਟਰ ਹੋਊਗਾ। ਸੋ ਸਟੇਟਸ ਦੀ ਜੋ ਫੈਡਰਲ ਦੀ ਸਰਕਾਰ ਆ
ਉਹਦੇ ਨਾਲ ਕਾਫੀ ਜਿਹੜੀ ਬਾਰਡਰ ਵਾਲੀ ਸਟੇਟ ਹੈ ਟੈਕਸਸ, ਉਹਨਾਂ ਦਾ ਕਸ਼ਮਕਸ਼ ਚੱਲ ਰਹੀ ਹੈਗੀ ਆ। ਇਮੀਗ੍ਰੇਸ਼ਨ ਲੈਵਲ ਤੇ ਕੀ ਹੋਣਾ ਹੈ, ਇਹ ਪਿਛਲੇ ਸੈਚਰਡੇ ਵੀ ਦੱਸਿਆ ਸੀ ਜੋ ਅਟਾਰਨੀ ਜੇ ਟਰਕੀਆਣਾ ਹੋਣਾ ਨੇ ਆ। ਜਿੱਦਾਂ ਜਿੱਦਾਂ ਅਪਡੇਟ ਹੋਊਗੀ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਵੀ ਕੀ ਕੁਝ ਚੱਲ ਰਿਹਾ ਹੈਗਾ। ਬਿਲਕੁਲ ਇਸ ਟਾਈਮ ਜਿਹੜੀ ਸਥਿਤੀ ਟਾਈਟਲ 42 ਨੂੰ ਲੈ ਕੇ ਇਹੀ ਆ ਵੀ ਉਹ ਖਤਮ ਹੋਣ ਜਾ ਰਿਹਾ। ਜਿਹੜਾ ਅੱਗੇ ਰੋਕ ਕੇ ਰੱਖਿਆ ਜਾਂਦਾ ਸੀ ਉਹ ਰੋਕਿਆ ਨਹੀਂ ਜਾਊਗਾ, ਪਰ ਜਿਹੜਾ ਥਰਡ ਕੰਟਰੀ ਟ੍ਰਾਂਜ਼ਿਟ ਬੈਨ ਆ, ਕੋਈ ਕਹਿੰਦਾ ਲੱਗ ਗਿਆ ਤਰੀਕ, ਜਿੱਦਾਂ ਅਟਾਰਨੀ ਟਰਕੀਆਣਾ ਹੋਣਾ ਨੇ ਵੀ ਦੱਸੀ ਸੀ, ਕੋਈ ਐਗਜ਼ੈਕਟ ਤਰੀਕ ਤਾਂ ਉਹਨਾਂ ਨੇ ਲਿਖੀ ਨਹੀਂ ਹੈ, ਪਰ ਇਧਰ ਸੋ ਜਿਹੜੇ ਕੰਟਰੀ ਟ੍ਰਾਂਜ਼ਿਟ ਬੈਨ ਆਉਂਦਾ ਆ ਉਹਦਾ ਮਤਲਬ ਕੀ ਹੈ, ਜੇ ਸਿੰਪਲ ਸਰਲ ਅਰਥਾਂ 'ਚ ਦੱਸਿਆ ਜਾਵੇ। ਹੁਣ ਆਪਣੇ ਤਾਂ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ, ਜਿਹੜੇ ਪੰਜਾਬ ਤੋਂ ਆਉਂਦੇ ਆ ਜਾਂ ਭਾਰਤ ਤੋਂ ਆਉਂਦੇ ਆ, ਜਿਹੜੇ ਵੀ ਉਹ ਕੰਟਰੀ ਦੇ ਵਿੱਚੋਂ ਦੀ ਹੋ ਕੇ ਅਮਰੀਕਾ ਤੱਕ ਪਹੁੰਚਦੇ ਆ, ਜੇ ਉਹ ਮੈਕਸੀਕੋ ਤੱਕ ਆ ਕੇ ਇੱਧਰੋਂ ਦੀ ਆ ਰਹੇ ਆ ਜਾਂ ਕੈਨੇਡਾ ਤਾਂ ਨਹੀਂ ਇੱਧਰ ਆ ਰਹੇ ਆ, ਹੁਣ ਇਹ ਜਿਹੜੇ ਟ੍ਰਾਂਜ਼ਿਟ ਬੈਨ ਦੇ ਤਹਿਤ ਇਹ ਰੂਲ ਦੇ ਵਿੱਚ ਇਹ ਹੈਗਾ ਆ ਵੀ ਤੁਸੀਂ ਜਿਹੜੇ ਮੁਲਕ ਥਾਣੀ ਆ ਰਹੇ ਆ, ਅਮਰੀਕਾ 'ਚ ਦਾਖਲ ਹੋ ਰਹੇ ਆ, ਪਹਿਲੋਂ ਤੁਹਾਨੂੰ ਉਸ ਮੁਲਕ ਦੇ ਵਿੱਚ ਜਿਹੜਾ ਅਸਾਈਲਮ ਆ ਉਹ ਅਪਲਾਈ ਕੀਤਾ ਹੋਣਾ ਚਾਹੀਦਾ, ਉੱਥੇ ਰਿਜੈਕਟ ਹੋਇਆ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਤੁਹਾਨੂੰ ਜਿਹੜਾ ਆ ਇੱਥੇ ਅਮਰੀਕਾ 'ਚ ਅਸਾਈਲਮ ਅਪਲਾਈ ਕਰਨ ਦੀ ਇਜਾਜ਼ਤ ਦਿੱਤੀ ਜਾਊਗੀ ਜਾਂ ਅਸਾਈਲਮ ਦੀ ਸੁਣਵਾਈ ਹੋਊਗੀ। ਅਸਾਈਲਮ ਦੇ ਲਈ ਲਾ ਤੁਸੀਂ ਜ਼ਰੂਰ ਸਕਦੇ ਆ, ਪਰ ਜਦੋਂ ਵੀ ਤੁਹਾਡੀ ਸੁਣਵਾਈ ਹੋਊਗੀ ਤਾਂ ਇਸ ਟੈਕਨੀਕੈਲਿਟੀ ਦੇ ਟ੍ਰਾਂਜ਼ਿਟ ਬੈਨ ਦੀ ਟੈਕਨੀਕੈਲਿਟੀ ਦੇ ਤਹਿਤ ਤੁਹਾਡੇ ਅਸਾਈਲਮ ਦਾ ਕੇਸ ਰਿਜੈਕਟ ਕੀਤਾ, ਰਿਫਿਊਜ਼ ਕੀਤਾ ਜਿਹੜਾ ਹੋ ਜਾ ਸਕਦਾ। ਸੋ ਇਹ ਹੈਗਾ ਸਰਲ ਅਰਥਾਂ ਦੇ ਵਿੱਚ ਜੇ ਸਮਝਾਇਆ ਜਾਵੇ ਤਾਂ ਟ੍ਰਾਂਜ਼ਿਟ ਬੈਨ। ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਕਿੱਦਾਂ ਹੁੰਦਾ, ਹਾਹਾਕਾਰ ਜਿਹੜੀ ਉਹ ਮਚ ਗਈ। ਸਾਰੇ ਕਹਿੰਦੇ ਵੀ ਚਲੋ ਚਲੋ ਜਲਦੀ ਜਲਦੀ ਜਿਹੜਾ ਉਹ ਪਹੁੰਚੀਏ, ਇਸ ਤੋਂ ਪਹਿਲਾਂ ਟ੍ਰਾਂਜ਼ਿਟ ਬੈਨ ਜਿਹੜਾ ਉਹ ਲੱਗ ਜਾਵੇ। ਸੋ ਹਜ਼ਾਰਾਂ ਦੀ ਸੰਖਿਆ 'ਚ ਲੋਕ ਉੱਥੇ ਬਾਰਡਰ ਦੇ ਪਰਲੇ ਪਾਸੇ ਇਸ ਟਾਈਮ ਕੈਂਪਾਂ ਦੇ ਵਿੱਚ ਕੈਂਪਿੰਗ ਕਰ ਰਹੇ ਆ ਵੀ ਜਿੱਦਾਂ ਹੀ ਟਾਈਟਲ 42 ਹਟੂਗਾ ਤਾਂ ਫਿਰ ਅਸੀਂ ਸਿੱਧਾ ਜਾ ਕੇ ਅਮਰੀਕਾ 'ਚ ਦਾਖਲ ਹੋ ਕੇ ਅਸਾਈਲਮ ਦੀ ਮੰਗ ਕਰਾਂਗੇ। ਉਹ ਡਿਟੇਨ ਕਰਕੇ ਰੱਖਣਗੇ, ਰੱਖਿਆ ਜਾਊਗਾ ਨਹੀਂ ਰੱਖਿਆ ਜਾਊਗਾ, ਉਹ ਕੀ ਹੋਊਗਾ, ਇਹ ਵੱਡੀ ਸਥਿਤੀ ਆ। ਉੱਤੋਂ ਆਪਾਂ ਨੂੰ ਇਹ ਵੀ ਪਤਾ ਆ ਵੀ ਸਾਰੇ ਪਾਸੇ ਇਮੀਗ੍ਰੇਸ਼ਨ ਦੇ ਮਸਲਿਆਂ ਦੇ ਵਿੱਚ ਟਾਈਮਿੰਗਸ ਜਿਹੜੀਆਂ ਆ ਉਹ ਬਹੁਤ ਬੈਡ ਚੱਲ ਰਹੀਆਂ ਆ। ਲਗਾਤਾਰ ਜਿਹੜੇ ਡਿਲੇਜ਼ ਆ ਉਹ ਵੱਧਦੇ ਜਾ ਰਹੇ ਆ। CBP ਉਹ ਕੈਚਅਪ ਨਹੀਂ ਕਰ ਪਾ ਰਹੀ ਵੀ ਕੀ ਚੱਲ ਰਿਹਾ ਹੈ, ਕਿੱਦਾਂ ਹੋਊਗਾ। ਫਿਰ ਇਸੇ ਪੱਧਰ ਦੇ ਉੱਤੇ ਆਪਾਂ ਦੇਖਿਆ ਸੀ ਕੁਛ ਮਹੀਨੇ ਪਹਿਲਾਂ ਤਾਂ ਸਾਰਿਆਂ ਨੂੰ ਹੀ ਵਿਦਆਊਟ ਇੰਟਰਵਿਊਜ਼ ਵੀ ਜਿਹੜਾ ਉਹ ਛੱਡੀ ਜਾ ਰਹੇ ਸੀ ਵੀ ਚਲੋ ਕੋਈ ਨਹੀਂ ਜਾਓ ਬਾਅਦ 'ਚ ਦੇਖਾਂਗੇ, ਤੇ ਉਹ ਪਤਾ ਨਹੀਂ ਵਾਰੀਆਂ ਕਦੋਂ ਜਿਹੜੀਆਂ ਆਉਣਗੀਆਂ ਕਦੋਂ ਨਹੀਂ ਆਉਣਗੀਆਂ। ਪਰ ਸਥਿਤੀ ਕਾਫੀ ਕਸੂਤੀ ਜਿਹੜੀ ਇੱਥੇ ਵਿੱਚ ਬਣਦੀ ਜਾ ਰਹੀ ਹੈ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਬਾਰਡਰ ਦੇ ਉੱਤੇ 1500 ਦੇ ਕਰੀਬ ਐਕਟਿਵ ਡਿਊਟੀ ਟਰੂਪਸ ਜਾਨੀ ਕਿ ਫੌਜੀ ਲਾ ਦਿੱਤੇ ਆ। ਕਹਿੰਦੇ ਵੀ 2500 ਨੈਸ਼ਨਲ ਗਾਰਡਸ ਹੋਰ 90 ਦਿਨਾਂ ਦੇ ਲਈ ਭੇਜਣ ਜਾ ਰਹੇ ਆ। ਅੱਜ ਜੋ ਹੋਮਲੈਂਡ ਸਿਕਿਉਰਿਟੀ ਦੇ ਚੀਫ ਹੈਗੇ ਆ ਮੇਰਕਸ, ਉਹਨਾਂ ਨੇ CNN ਨੂੰ ਦੱਸਿਆ ਹੈਗਾ। ਸੋ ਇਹਦਾ ਮਤਲਬ ਇਹ ਆ ਵੀ ਕਾਫੀ ਸਖਤੀ ਵੀ ਜਿਹੜੀ ਆ ਬਾਰਡਰ ਦੇ ਉੱਤੇ ਉਹ ਕਰਨ ਜਾ ਰਹੇ ਆ। ਦੂਜੇ ਪਾਸੇ ਜਿਹੜੇ ਸ਼ਹਿਰਾਂ ਦੇ ਵਿੱਚ ਇਮੀਗ੍ਰੈਂਟਸ ਨੂੰ ਭੇਜਿਆ ਜਾ ਰਿਹਾ ਸੀ, ਉਹ ਆਪਾਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ, ਉਹ ਬੜੇ ਅਪਸੈਟ ਆ। ਖਾਸ ਕਰਕੇ ਨਿਊਯਾਰਕ ਦੇ ਮੇਅਰ ਐਰਿਕ ਐਡਮਸ, ਉਹਨਾਂ ਨੇ ਕਿਹਾ ਵੀ ਅਸੀਂ $350 ਮਿਲੀਅਨ ਫੈਡਰਲ ਗਵਰਨਮੈਂਟ ਤੋਂ, ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਤੋਂ ਫੰਡ ਮੰਗਿਆ ਸੀ ਵੀ ਸਾਡੇ ਕੋਲ 58,300 ਅਸਾਈਲਮ ਸੀਕਰ ਆਲਰੇਡੀ ਪਹੁੰਚ ਚੁੱਕੇ ਆ। ਇਹ ਸਿਟੀ ਆਫ ਨਿਊਯਾਰਕ ਦੀ ਗੱਲ ਕਰਦੇ ਆ, ਇਹ ਬਾਰਡਰ ਸਟੇਟ ਨਹੀਂ ਹੈਗੀ। ਜੋ ਬਾਰਡਰ ਸਟੇਟ ਤੋਂ ਉੱਥੇ ਭੇਜੇ ਜਾ ਰਹੇ ਆ ਵੱਖ-ਵੱਖ ਏਰੀਏ ਤੋਂ। ਪਰ ਉਹ ਕਹਿੰਦੇ ਸਾਨੂੰ ਸਿਰਫ 30.5 ਮਿਲੀਅਨ ਮਿਲਿਆ। ਹੁਣ ਸਾਨੂੰ ਇਹ ਤੋਂ ਬਾਅਦ ਕਹਿੰਦੇ ਸਾਡੇ ਕੋਲ ਕੋਈ ਸ਼ੈਲਟਰ ਨਹੀਂ ਹੈ, ਐਕਸਟਰਾ ਕੋਈ ਕਿਸੇ ਦੇ ਫੂਡ ਨੂੰ ਪੈਸੇ ਦੇਣ ਲਈ ਨਹੀਂ ਹੈਗੇ। ਸੋ ਉਹ ਕਹਿੰਦੇ ਵੀ ਅਸੀਂ ਹੋਰ ਜੋ ਸ਼ਹਿਰ ਆ ਉੱਥੇ ਉਹਨਾਂ ਨੂੰ ਭੇਜਣ ਜਾ ਰਹੇ ਆ। ਰੌਕਲੈਂਡ ਕਾਉਂਟੀ ਦੀ ਮੈਂ ਤੁਹਾਨੂੰ ਆਲਰੇਡੀ ਦੱਸਤਾ ਵੀ ਉਹ ਕਹਿੰਦੇ ਅਸੀਂ ਆਪਣੀ ਜਿਹੜੀ ਆ ਪੁਲਿਸ ਉੱਥੇ ਲਾ ਦਾਂਗੇ। ਜਿਹੜੀਆਂ ਬੱਸਾਂ ਦੇ ਵਿੱਚ ਮਾਈਗ੍ਰੈਂਟ ਜਾ ਰਹੇ ਆ ਉਹ ਉਹਨਾਂ ਨੂੰ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ। ਸੋ ਸਿਚੁਏਸ਼ਨ ਕਾਫੀ ਬੈਡ ਆ ਸਾਰੇ ਕਾਸੇ ਦੇ ਵਿੱਚ। ਜੋ ਮਿਰਕਸ ਆ ਉਹ ਬਲੇਮ ਕਰਦੇ ਆ ਵੀ ਸਾਲਾਂ ਬੱਧੀ ਇਮੀਗ੍ਰੇਸ਼ਨ ਸਿਸਟਮ ਬ੍ਰੋਕਨ ਆ, ਪਰ ਹੁਣ ਸਰਕਾਰਾਂ ਤਾਂ ਦੋਨੇ ਰਹੀਆਂ ਆ, ਚਾਹੇ ਉਹ ਰਿਪਬਲਿਕਨ ਆ ਚਾਹੇ ਉਹ ਡੈਮੋਕ੍ਰੇਟ ਆ, ਫਿਕਸ ਇਹਨਾਂ ਨੇ ਕੀਤਾ ਨਹੀਂ। ਇਹ ਉਹੀ ਆ ਵੀ ਬਸ ਇਮੀਗ੍ਰੇਸ਼ਨ ਦਾ ਮੁੱਦਾ ਇੱਕ ਇਲੈਕਸ਼ਨ ਮੁੱਦਾ ਬਣਾ ਲੈਂਦੇ ਆ, ਤੇ ਜਿਸ ਨੂੰ ਫਿਕਸ ਨਹੀਂ ਕੀਤਾ ਜਾਂਦਾ ਤੇ ਹੁਣ ਆਪਾਂ ਵੀ ਖਾਸ ਕਰਕੇ ਜੋ ਲੀਗਲੀ ਵੀ ਆਉਂਦੇ ਆ ਉਹਨਾਂ ਦਾ ਡਿਲੇ ਬਹੁਤ ਜ਼ਿਆਦਾ ਚੱਲ ਰਿਹਾ ਆ ਤੇ ਸਿਸਟਮ ਟੋਟਲੀ ਬ੍ਰੋਕਨ ਨਹੀਂ ਹੈ, ਦਿਸ ਰਿਹਾ ਆਪਾਂ ਨੂੰ।
ਯਾ ਇਹਦੇ ਵਿੱਚ ਕੋਈ ਜਿਹੜੀਆਂ ਇਸ ਟਾਈਮ ਦੋ ਰਾਵਾਂ ਨਹੀਂ ਆ ਵੀ ਸਥਿਤੀ ਜਿਹੜੀ ਉਹ ਕਿਹੜੇ ਪਾਸੇ ਨੂੰ ਜਾ ਰਹੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੂਸ ਨੇ ਯੂਕਰੇਨ ਦੇ ਉੱਤੇ ਹਮਲੇ ਜਿਹੜੇ ਉਹ ਤੇਜ਼ ਕਰ ਦਿੱਤੇ ਆ। ਕੱਲ ਕਈ ਦਰਜਨ ਡਰੋਨਸ ਦੇ ਨਾਲ ਤੇ ਮਿਜ਼ਾਈਲਾਂ ਦੇ ਨਾਲ ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਦੁਬਾਰਾ ਤਾਬੜਤੋੜ ਹਮਲੇ ਕੀਤੇ ਗਏ। ਉਧਰ ਜਿਸ ਥਾਂ ਦੇ ਉੱਤੇ ਨਿਊਕਲੀਅਰ ਪਲਾਂਟ ਸੀਗਾ ਜ਼ਪੋਰਜ਼ੀਆ, ਉੱਥੋਂ ਦੇ ਮੇਅਰ ਨੇ ਇਹ ਦਾਅਵਾ ਕੀਤਾ ਵੀ ਜਿਹੜੇ ਰੂਸੀ ਮਿਲਟਰੀ ਵਾਲੇ ਆ ਉਹ ਉਸ ਇਲਾਕੇ ਨੂੰ ਯੂਕਰੇਨ ਦੀਆਂ ਵਰਦੀਆਂ ਪਾ ਕੇ ਉੱਥੋਂ ਦੌੜ ਰਹੇ ਆ, ਡਿਸਗਾਈਜ਼ਸ ਵੀਅਰ ਕਰਕੇ, ਆਪਣੇ ਆਪ ਨੂੰ ਲੁਕਾ ਕੇ ਜਾਂ ਹੋਰ ਚੀਜ਼ਾਂ ਜਿਹੜੀਆਂ ਬਣ ਕੇ ਉੱਥੋਂ ਦੌੜ ਰਹੇ ਆ। ਉਸ ਤੋਂ ਕੁਝ ਦਿਨ ਪਹਿਲਾਂ ਆਪਾਂ ਦੇਖਿਆ ਸੀਗਾ ਵੀ ਇੱਕ ਮਰਸਨਰੀ ਜਿਹੜਾ ਗਰੁੱਪ ਆ, ਵੈਗਨਰ ਮਰਸਨਰੀ ਗਰੁੱਪ, ਉਹਨਾਂ ਨੇ ਕਿਹਾ ਆ ਵੀ ਰੂਸ ਦਾ ਮਾੜਾ ਹਾਲ ਆ, ਸਾਨੂੰ ਐਮੂਨੇਸ਼ਨ ਤੱਕ ਨਹੀਂ ਇੱਥੇ ਲੜਨ ਦੇ ਲਈ ਦਿੱਤਾ ਜਾ ਰਿਹਾ, ਸੋ ਅਸੀਂ ਵੀ ਬਖਮੂਤ ਵਰਗੇ ਇਲਾਕੇ ਨੂੰ ਜਲਦ ਛੱਡ ਕੇ ਜਿਹੜਾ ਉਹ ਜਾ ਰਹੇ ਆ। ਇਹ ਯੂਕਰੇਨ ਦੇ ਲਈ ਕੁਝ ਕਹਿ ਸਕਦੇ ਹਾਂ ਵੀ ਥੋੜ੍ਹੀਆਂ ਬਹੁਤੀਆਂ ਵਿਕਟਰੀਜ਼ ਦੇ ਵਜੋਂ ਛੋਟੀਆਂ ਦੇਖੀਆਂ ਜਾ ਸਕਦੀਆਂ ਆ, ਪਰ ਜਦੋਂ ਤੋਂ ਕ੍ਰੈਮਲਿਨ ਦੇ ਉੱਤੇ ਡਰੋਨ ਹਮਲੇ ਦੀ ਵੀਡੀਓ ਸਾਹਮਣੇ ਆਈ ਆ, ਹੁਣ ਇਹ ਨਹੀਂ ਪਤਾ ਵੀ ਅਸਲੀਅਤ ਉਹਨਾਂ ਨੇ ਆਪ ਕਰਵਾਇਆ ਆ ਇਹਨਾਂ ਦੇ ਉੱਤੇ ਹਮਲੇ ਤੇਜ਼ ਕਰਨ ਦੇ ਲਈ, ਜਾਂ ਵਾਕਈ ਯੂਕਰੇਨ ਦਾ ਜਾਂ ਕਿਸੇ ਹੋਰ ਮੁਲਕ ਦਾ ਇਸ ਦੇ ਵਿੱਚ ਹੱਥ ਆ। ਪਰ ਉਸ ਤੋਂ ਬਾਅਦ ਦੇ ਵਿੱਚ ਰੂਸ ਨੇ ਮਿਜ਼ਾਈਲਾਂ ਤੇ ਡਰੋਨਸ ਦੇ ਜ਼ਰੀਏ ਯੂਕਰੇਨ ਉੱਤੇ ਹਮਲੇ ਤੇਜ਼ ਜਿਹੜੇ ਉਹ ਕਰ ਦਿੱਤੇ ਆ। ਇਸੇ ਦਰਮਿਆਨ ਅੱਜ ਵੀ ਜਿਹੜੇ ਯੂਕਰੇਨ ਦੇ ਉੱਤੇ ਕਾਫੀ ਤਾਬੜਤੋੜ ਮਿਜ਼ਾਈਲਾਂ ਤੇ ਡਰੋਨਸ ਦੇ ਨਾਲ ਹਮਲੇ ਹੋਏ। ਜੀ ਰਾਜਕਮਲ ਜੀ, ਇੱਕ ਆਪਾਂ ਟਾਈਟਲ 42 ਦੇ ਬਾਬਤ ਗੱਲਬਾਤ ਕਰਦੇ ਸੀ, ਥੋੜੀ ਜਿਹੀ ਅਪਡੇਟ ਮੈਂ ਕਰਦਾ ਕਿਉਂਕਿ ਬਹੁਤ ਸਾਰੇ ਫੇਸਬੁੱਕ YouTube ਤੇ ਵੀ ਆਪਣੇ ਸਰੋਤੇ ਪੁੱਛ ਰਹੇ ਆ। ਜਿਹੜੀ ਟੈਕਸਸ ਸਟੇਟ ਆ, ਉਹਨਾਂ ਦੇ ਗਵਰਨਰ ਗੈਗ ਐਬਟ ਨੇ ਇਹ ਕਿਹਾ ਵੀ ਉਹ ਇਸ ਮਹੀਨੇ ਦੇ ਅਖੀਰ ਤੱਕ ਟੈਕਸਸ ਦੇ ਵਿੱਚ ਇੱਕ ਲਾ ਪਾਸ ਕਰਨ ਜਾ ਰਹੇ ਆ ਵੀ ਜੇ ਕੋਈ ਬੰਦਾ ਇਲੀਗਲੀ ਟੈਕਸਸ ਦੇ ਵਿੱਚ ਐਂਟਰ ਕਰਦਾ ਆ ਤੇ ਉਹਦੇ ਤੇ ਫੈਲਨੀ ਚਾਰਜ ਲਾਏ ਜਾਊਗੇ। ਸੋ ਜੇ ਫੈਲਨੀ ਚਾਰਜ ਲਾਏ ਜਾਂਦੇ ਆ ਤੇ ਉਹਦੇ ਲਈ ਫਿਰ ਇਮੀਗ੍ਰੇਸ਼ਨ ਮਿਲਣੀ ਬਹੁਤ ਔਖੀ ਹੋਊਗੀ, ਕਿਉਂਕਿ ਫੈਲਨੀ ਵਾਲੇ ਨੂੰ ਇਮੀਗ੍ਰੇਸ਼ਨ ਨਹੀਂ ਮਿਲਦੀ। ਸੋ ਇਹ ਕੱਲੀ ਸਟੇਟ ਆਫ ਟੈਕਸਸ ਆ, ਤੁਹਾਨੂੰ ਪਤਾ ਹੀ ਆ ਵੀ ਬਾਰਡਰ ਦੇ ਉੱਤੇ ਟੈਕਸਸ ਆ ਤੇ ਕੈਲੀਫੋਰਨੀਆ ਕਾਫੀ ਲਿਬਰਲ ਸਟੇਟ ਹੈਗੀ ਆ। ਇਹਦੇ ਬਾਰੇ ਜੋ ਵੀ ਅਪਡੇਟ ਆਉਣ ਵਾਲੇ ਦਿਨਾਂ 'ਚ ਹੋਊਗੀ ਉਹ ਜ਼ਰੂਰ ਸਾਂਝੀ ਕਰਾਂਗੇ। ਪਰ ਇਸ ਟਾਈਮ ਦੋ ਮੁੱਦੇ ਅਮਰੀਕਾ ਦੇ ਵਿੱਚ ਮੇਨ ਬਣੇ ਹੋਏ ਆ, ਇੱਕ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਦੂਜਾ ਡੈਫਟ ਸੀਲਿੰਗ ਨੂੰ ਲੈ ਕੇ, ਜਿਹੜਾ ਕਰਜ਼ਾ ਆ ਉਹਦੀ ਲਿਮਿਟ ਵਧਾਉਣ ਦੇ ਲਈ। ਜੇ ਉਹ ਲਿਮਿਟ ਨਾ ਵਧੀ ਜੂਨ 1 ਤੱਕ ਤੇ ਬਹੁਤ ਸਾਰੇ ਡਿਫਾਲਟ ਹੋਣਗੇ, ਫੈਡਰਲ ਗਵਰਨਮੈਂਟ ਦੇ EMPLOYEES ਨੂੰ ਤਨਖਾਹ ਨਹੀਂ ਮਿਲੂਗੀ। ਇਹ ਕਾਫੀ ਵੱਡਾ ਇਸ਼ੂ ਬਣਿਆ ਆ। ਪਹਿਲਾਂ ਤਾਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੈਮਰਨ ਮਕਾਰਥੀ ਦੇ ਨਾਲ ਗੱਲਬਾਤ ਨਹੀਂ ਕਰਨੀ, ਜੋ ਹਾਊਸ ਸਪੀਕਰ ਹੈਗੇ ਰਿਪਬਲਿਕਨ ਆ। ਹੁਣ ਉਹ ਪਿਛਲੇ ਦਿਨੀ ਵੀ ਗੱਲਬਾਤ ਹੋਈ ਸੀ, ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉਹ ਕਹਿੰਦੇ ਇੱਕ ਵਾਰੀ ਫੇਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਈਵਨ ਦੋ ਕਾਫੀ ਕੁਝ ਵਿਚਾਰਾਂ ਦੇ ਵਿੱਚ ਦੂਰੀ ਹੈਗੀ ਆ, ਕਿਉਂਕਿ ਜੋ ਮਨੀ ਆ ਉਹ ਕਹਿੰਦੇ ਵੀ ਰਨ ਆਊਟ ਆਫ ਕੈਸ਼ ਹੋ ਜਾਣਾ ਆ ਮਈ 31 ਤੱਕ। ਸੋ ਉਦੋਂ ਤੱਕ ਕੁਛ ਨਾ ਕੁਛ ਫਿਗਰ ਆਊਟ ਕਰਨਾ ਪੈਣਾ ਆ। ਜੈਨਟ ਜੈਲਨ ਨੇ ਵੀ ਕਿਹਾ ਸੀ ਵੀ ਇਹ ਕਰਨਾ ਪਊਗਾ ਦੋਨਾਂ ਪਾਰਟੀਆਂ ਨੂੰ ਰਲ ਕੇ, ਨਹੀਂ ਤਾਂ ਸਾਡਾ ਜਿਹੜਾ ਫਾਈਨੈਂਸ਼ੀਅਲ ਸਿਸਟਮ ਆ, ਵਾਲ ਸਟਰੀਟ ਆ, ਉਹਦੇ ਉੱਤੇ ਇਹਦਾ ਬਹੁਤ ਅਸਰ ਪਊਗਾ, ਕਿਉਂਕਿ ਡਿਫਾਲਟ ਕਰ ਸਕਦਾ ਅਮਰੀਕਾ ਜੋ ਪੇਮੈਂਟਸ ਦੂਜੇ ਜਿਨ੍ਹਾਂ ਤੋਂ ਇਹਨਾਂ ਨੇ ਕਰਜ਼ਾ ਲਿਆ ਆ ਉਹਨਾਂ ਦੇ ਲਈ। ਸੋ ਉਹਦੇ ਬਾਰੇ ਕੀ ਗੱਲਬਾਤ ਹੁੰਦੀ ਆ, ਹੁਣ ਸ਼ੁਰੂਆਤ ਤਾਂ ਹੋਈ ਆ ਵੀ ਠੀਕ ਆ, ਗੱਲਬਾਤ ਕਰਦੇ ਆ, ਕਿੰਨਾ ਕੁ ਲਾਗੇ ਪਹੁੰਚਦੇ ਆ ਉਹ ਆਪਾਂ ਦੇਖਦੇ ਆ। ਉਹਦੇ 'ਚ ਵੀ 2-4 ਮੁੱਦੇ ਸੀਗੇ ਮੇਨ, ਪਈ ਜਿਨ੍ਹਾਂ ਲੋਕਾਂ ਨੂੰ ਫੂਡ ਸਟੈਂਪ ਜਾਂ ਇੱਦਾਂ ਦੀ ਚੀਜ਼ ਦਿੱਤੀ ਜਾਂਦੀ ਆ, ਉਹਨਾਂ ਦੇ ਲਈ ਕੰਮ ਦੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈਗੀ ਆ। ਸੋ ਉਹਦੇ ਤੇ ਡੈਮੋਕ੍ਰੇਟਸ ਕਈ ਐਗਰੀ ਨਹੀਂ ਕਰਦੇ ਸੀ, ਪਰ ਹੁਣ ਕੁਛ ਕੁ ਤੇ ਉਹ ਲੱਗੇ ਆ ਵੀ ਹਾਂ ਜੇ ਸਿੰਗਲ ਪੇਰੈਂਟ ਹੈਗੇ ਆ ਫਿਰ ਨੈਚੁਰਲੀ ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਕਈ ਵਾਰ ਹੁੰਦਾ ਵੀ ਕੋਈ ਲੇਡੀ ਆ, ਉਹਦੇ ਬੱਚੇ ਆ, ਨਹੀਂ ਕੰਮ ਕਰ ਸਕਦੀ, ਹਨਾ। ਸੋ ਇਹ ਮੇਨ ਮੁੱਦਾ ਬਣਿਆ ਆ ਵੀ ਕਿੰਨੇ ਕੁ ਦਿਨਾਂ ਦੇ ਲਈ ਤੁਸੀਂ ਦੇ ਸਕਦੇ ਆ ਪੈਸੇ, ਕਿਉਂਕਿ ਹੁਣ ਇਸ ਟਾਈਮ ਨਾ ਤਾਂ ਫੈਡਰਲ ਗਵਰਨਮੈਂਟ ਦੇ ਕੋਲ ਪੈਸੇ ਆ, ਨਾ ਸਟੇਟਸ ਦੇ ਕੋਲ ਵੀ। ਸਾਡੀ ਸਟੇਟ ਕੈਲੀਫੋਰਨੀਆ ਦੀ ਇੱਕ ਟਾਈਮ ਦੇ ਉੱਤੇ ਇੰਨੀ ਸਰਪਲਸ ਸੀ, ਹੁਣ ਉਹ ਨੈਗੇਟਿਵ ਦੇ ਵਿੱਚ ਹੈਗੀ ਆ। ਸੋ ਸਟੇਟਸ ਦੇ ਕੋਲ ਵੀ ਬਹੁਤ ਬੁਰਾ ਹਾਲ ਇਸ ਟਾਈਮ ਹੈਗਾ ਆ। ਬਾਈਡਨ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ $3 ਟ੍ਰਿਲੀਅਨ ਦਾ ਪ੍ਰਪੋਜ਼ਲ ਉਹ ਪੇਸ਼ ਕਰਨ ਜਾ ਰਹੇ ਆ ਤਾਂ ਕਿ ਫਿਊਚਰ ਦੇ ਵਿੱਚ ਡੈਫਿਸਿਟ ਨੂੰ ਲੈ ਕੇ ਇਹ ਜੇ ਵਧਾਇਆ ਜਾ ਸਕੇ। ਡੈਫਟ ਲਿਮਟ
1.5 ਟ੍ਰਿਲੀਅਨ ਤੱਕ ਮਾਰਚ 2024 ਤੱਕ ਵਧਾਈ ਜਾਣੀ ਚਾਹੀਦੀ। ਉਹ ਤੋਂ ਬਾਅਦ ਥੋੜਾ ਫੇਰ ਹੋਰ ਇਸ ਨੂੰ ਅੱਗੇ ਲੈ ਕੇ ਜਾਇਆ ਜਾਵੇ, ਪਰ ਕਰਜ਼ਾ ਜੋ ਆ ਉਹ ਬਿਲਕੁਲ ਉੱਪਰ ਚੜ ਰਿਹਾ ਤੇ ਦੇਖਦੇ ਆ ਇਹਦੇ ਵਿੱਚ ਕੀ ਬਣਦਾ ਹੈਗਾ। ਅਗਲੀ ਗੱਲ ਕਰਦੇ ਜਾਈਏ, ਕੇਰਲ ਤੋਂ ਖਬਰ ਆ ਰਹੀ ਆ, ਮਾੜੀ ਖਬਰ ਆਈ ਆ। ਉੱਥੇ ਇੱਕ ਜਿਹੜੀ ਕਸ਼ਤੀ ਆ ਉਹ ਕੈਪਸਾਈਜ਼ ਕਰ ਗਈ, ਡੁੱਬ ਗਈ, ਉਲਟ ਗਈ, ਜਿਸ ਦੇ ਕਰਕੇ 22 ਜਾਣਿਆਂ ਦੀ ਘੱਟੋ ਘੱਟ ਮਰਨ ਦੀ ਖਬਰ ਆ ਰਹੀ ਆ। ਕੇਰਲ ਦੇ ਇਲਾਕੇ ਦੇ ਵਿੱਚ ਇੱਕ ਡਬਲ ਡੈਕਰ ਇਹ ਕਸ਼ਤੀ ਸੀਗੀ, ਬੋਟ ਸੀਗੀ, ਜਿਹਦੇ ਵਿੱਚ 30 ਤੋਂ ਵੱਧ ਲੋਕ ਜਿਹੜੇ ਸਵਾਰ ਸੀਗੇ ਬੀਚ ਦੇ ਉੱਤੇ ਸੀ, ਜਦ ਇਹ ਅਚਾਨਕ ਉਲਟ ਗਈ। ਅਬਦੁਲ ਨਜ਼ਰ ਉੱਥੇ ਦੇ ਜਿਹੜੇ ਪੁਲਿਸ ਅਧਿਕਾਰੀ, ਉਹਨਾਂ ਨੇ ਕਿਹਾ ਵੀ ਰੈਸਕਿਊ ਟੀਮਾਂ ਜਿਹੜੀਆਂ ਲੱਗੀਆਂ ਆ ਤੇ ਅਜੇ ਹੋਰ ਲਾਸ਼ਾਂ ਉੱਥੋਂ ਕੱਢੀਆਂ ਜਾਣਗੀਆਂ। ਇੱਦਾਂ ਲੱਗਦਾ ਵੀ ਹੋਰ ਵੀ ਕਾਫੀ ਲੋਕ ਇਸ ਦੇ ਵਿੱਚ ਡੁੱਬੇ ਹੋ ਸਕਦੇ ਆ। ਮਡੀ ਵਾਟਰ ਆ, ਮਿੱਟੀ ਵਾਲਾ ਜਿਹੜਾ ਉਹ ਪਾਣੀ ਆ। ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਤੇ ਇੰਡੀਅਨ ਕੋਸਟ ਗਾਰਡ ਨੇ ਮਿਲ ਕੇ ਜਿਹੜਾ ਉੱਥੋਂ ਇਸ ਬੋਟ ਨੂੰ ਬਾਅਦ ਦੇ ਵਿੱਚ ਬਾਹਰ ਕੱਢਿਆ। ਇਹ ਟੂਰਿਸਟ ਸੈਲਾਨੀ ਥਾਂ ਆ, ਪ੍ਰਪੂਜ਼ਾ ਰਿਵਰ ਕਰਕੇ ਆ, ਉਸ ਦੇ ਇਲਾਕੇ ਦੇ ਵਿੱਚ ਉੱਥੇ ਇਹ ਹੋਇਆ ਆ। ਮਾਲਾਪੁਰਮ ਡਿਸਟ੍ਰਿਕਟ ਕੇਰਲ ਦੇ ਸੂਬੇ ਦੇ ਵਿੱਚ ਜਿਹੜੀ ਪੈਂਦੀ ਆ, ਤਨੂਰ ਦੇ ਵਿੱਚ ਇਹ ਜਿਹੜਾ ਰਿਵਰ ਆ, ਉੱਥੇ ਇਹ ਘਟਨਾ ਵਾਪਰੀ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਫਰੰਟੀਅਰ 에ਅਰਲਾਈਨ ਤੇ ਪੈਸੇਂਜਰ ਜੋ ਫਲੋਰੀਡਾ ਨੂੰ ਜਾਣਾ ਸੀ, ਬਾਈ ਮਿਸਟੇਕ ਉਸ ਨੂੰ ਜਮੈਕਾ ਦੇ ਵਿੱਚ ਪਹੁੰਚਾ ਦਿੱਤਾ ਗਿਆ। ਇਹ ਫਰੰਟੀਅਰ 에ਅਰਲਾਈਨ ਦੀ ਖਬਰ ਹੈਗੀ ਆ। ਕਹਿੰਦੇ ਭਈ ਗਲੋਸਟਰ ਕਾਉਂਟੀ ਦੀ ਰੈਜ਼ੀਡੈਂਟ ਬੈਵਰਲੀ ਐਲਿਸ ਹੈਬਰਡ, ਉਹ ਕਹਿੰਦੀ ਵੀ ਮੈਂ ਹਰ 6 ਹਫ਼ਤਿਆਂ ਬਾਅਦ ਫਿਲਾਡੈਲਫੀਆ ਤੋਂ ਜੈਕਸਨਵਿਲ ਟਰੈਵਲ ਕਰਦੀ ਹਾਂ, ਕਿਉਂਕਿ ਉੱਥੇ ਉਹਦਾ ਸੈਕੰਡ ਘਰ ਆ। ਇਸ ਵਾਰ ਕੀ ਹੋਇਆ ਵੀ ਉਹ ਜਦੋਂ ਟਰੈਵਲ ਕਰ ਰਹੀ ਸੀ, ਜਦੋਂ ਉਸਦਾ ਜਹਾਜ਼ ਚੇਂਜ ਹੋਣਾ ਸੀ, ਉਹ ਬਾਥਰੂਮ ਗਈ। ਜਦੋਂ ਉਹ ਤੋਂ ਬਾਹਰ ਆਈ ਤੇ ਉਸਨੇ ਮੈਸੇਜ ਸੁਣਿਆ ਵੀ ਉਹਨੂੰ ਕਾਲ ਕਰ ਰਹੇ ਆ ਵੀ ਜਲਦੀ ਆਓ, ਫਲਾਈਟ ਜਾਣ ਵਾਲੀ ਆ। ਤੇ ਕਹਿੰਦੀ ਵੀ ਉੱਥੇ PHL to JAX ਲਿਖਿਆ ਹੋਇਆ ਸੀ। ਬਾਈ ਮਿਸਟੇਕ ਉਹਨੇ ਸੋਚਿਆ ਵੀ ਠੀਕ ਆ, ਇਹ ਉੱਥੇ ਹੀ ਜਾ ਰਹੀ ਹੈਗੀ ਆ, ਤੇ ਜਾ ਕੇ ਉਹ ਜਮੈਕਾ ਦੇ ਵਿੱਚ ਉਤਰ ਗਈ। ਹੁਣ ਜਮੈਕਾ ਜਦ ਗਈ ਆ, ਨਾ ਤਾਂ ਉਹਦੇ ਕੋਲ ਉੱਥੇ ਦਾ ਵੀਜ਼ਾ ਸੀ ਤੇ ਨਾ ਹੀ ਜਿਹੜਾ ਆ ਉਹਦੇ ਕੋਲ ਪਾਸਪੋਰਟ ਸੀ, ਕਿਉਂਕਿ ਜੇ ਤੁਸੀਂ ਵਿਦਨ US ਦੇ ਵਿੱਚ ਟਰੈਵਲ ਕਰਦੇ ਹੋ ਫਿਰ ਤਾਂ ਪਾਸਪੋਰਟ ਦੀ ਜ਼ਰੂਰਤ ਨਹੀਂ ਹੁੰਦੀ। ਸੋ ਕਾਫੀ ਵੱਡੀ ਜਿਹੜੀ ਪ੍ਰੋਬਲਮ ਆ ਉਹਦੇ ਵਿੱਚ ਉੱਥੇ ਫਸ ਗਏ। ਚੰਗਾ ਵਿਚਾਰੀ ਨਾਲ ਜਿਹੜਾ ਇਹ ਧੱਕਾ ਹੋਇਆ ਆ, ਹੁਣ ਉਹ ਕਦੇ ਅੰਦਰ ਨਾ ਕਰ ਦੇਣ ਵੀ ਤੂੰ ਸਾਡੇ ਮੁਲਕ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਈ ਆ। ਵੀ ਉਹਦਾ ਹੋਰ ਲੈਣੇ ਦੇ ਦੇਣੇ। ਸੋ ਬਾਅਦ ਦੇ ਵਿੱਚ ਫਰੰਟੀਅਰ 에ਅਰਲਾਈਨ ਦੇ ਸਪੋਕਸਪਰਸਨ ਨੇ ਕਿਹਾ ਵੀ ਅਸੀਂ ਰਿਗਰੈਟ ਕਰਦੇ ਹਾਂ ਵੀ ਸਾਡੇ ਕੋਲ ਇੱਕ ਕਸਟਮਰ ਆ, ਉਹ ਰੋਂਗ ਫਲਾਈਟ ਦੇ ਵਿੱਚ ਚੜ ਗਿਆ, ਦੇਖੋ, ਤੇ ਅਸੀਂ ਉਹਨੂੰ ਰਿਫੰਡ ਆ ਜੋ ਵਾਪਸ ਕਰਾਂਗੇ, ਕੰਪਨਸੇਸ਼ਨ ਵੀ ਵਾਪਸ ਕਰਾਂਗੇ। ਤੇ ਉਹ ਤਾਂ ਹੁਣ ਜਮੈਕਾ ਵਾਲੇ ਦੇਖੋ ਵੀ ਕਿਤੇ ਜੇ ਕਿਤੇ ਹੋਰ ਮੁਲਕ ਹੋਵੇ ਵੀ ਚੱਕ ਕੇ ਅੰਦਰ ਕਰਦੇ ਭਾਈ ਤੁਸੀਂ ਤਾਂ ਬਿਨਾਂ ਪਾਸਪੋਰਟ ਤੋਂ ਹੀ ਤੁਰ ਰਹੇ ਆ, ਹਨਾ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਹੋਵੇਗਾ ਜੀ ਆਤਮਿਕ ਆਨੰਦ 11 ਵਜੇ ਤੱਕ। 11 ਤੋਂ 1 ਵਜੇ ਦੇ ਵਿੱਚ ਨਜ਼ਰੀਆ ਤੇ 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ। 3 ਤੋਂ 4 ਵਜੇ ਦੇ ਵਿੱਚ ਸਾਂਝੀ ਸੱਥ ਦੇ ਵਿੱਚ ਅੱਜ ਟੈਕਨੋਲੋਜੀ ਦੀ ਗੱਲਬਾਤ, ਪੰਜਾਬੀ ਟੈਕ ਟਾਕ ਉਹ ਲੈ ਕੇ ਹਾਜ਼ਰ ਹੋਵਾਂਗੇ। ਤੇ 4 ਤੋਂ ਲੈ ਕੇ 5:30 ਵਜੇ ਤੱਕ ਦੇਸੋਂ ਪਰਦੇਸ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਫਿਰ ਦੀਪਕ ਸ਼ਰਮਾ ਚਨਾਥਲ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਇੱਦਾਂ ਹੀ ਚੱਲਦੇ ਰਹਿਣਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।